ਇਹ ਪਿੰਡ ਵਿੱਚ ਸਿੱਖ ਸਨ, ਠੀਕ ਹੈ, ਹਿੰਦੂ ਸਨ, ਸਹੀ ਹੈ। ਝੂਰ ਸਨ, ਘੁਮਿਆਰ ਸਨ। ਹਿੰਦੂ ਘੁਮਿਆਰ ਅੱਛਾ, ਤੇ ਝੂਰ ਘੁਮਿਆਰ। ਠੀਕ ਹੈ। ਅੱਛਾ, ਚਮਿਆਲਾ ਦਾ ਘਰ ਸੀ ਇੱਕ। ਫਿਰ ਭਗਤ ਹਨ, ਠੀਕ ਹੈ। ਜਿਹਨੂੰ ਮੇਘ ਆਖਿਆ ਜਾਂਦਾ। ਅੱਛਾ, ਸਾਈਆਂ ਦੇ ਘਰ ਸਨ 5-4 ਠੀਕ ਹੈ। ਤੇ ਬਾਕੀ ਜੱਟਾਂ ਦੇ ਮੁਸਲਮਾਨਾਂ ਦੇ ਘਰ ਸਨ। ਅੱਛਾ, ਅੱਛਾ, ਖੇਮ ਸਿੰਘ, ਖੇਮ ਸਿੰਘ ਠੀਕ ਹੈ। ਉਸ ਜ਼ਮਾਨੇ 'ਚ ਵੱਡਾ ਮਾਲਕ ਉਹ ਸੀ। ਖੇਮ ਸਿੰਘ, ਹਾਂ, ਸਾਡੇ ਅੱਛਾ। ਪਿੰਡ ਦੀ ਲੈ ਆਪਣਾ ਨੰਬਰਦਾਰ ਸੀ ਕਹਿ ਸਕਦੇ ਹਾਂ? ਨੰਬਰਦਾਰ 70 ਕਮਾਲ ਦੀ ਪੈਲੀ ਸੀ। ਵਾਹ ਜੀ ਵਾਹ, ਠੀਕ ਅੱਛਾ, ਹੈ, ਉਸ ਜ਼ਮਾਨੇ 'ਚ ਠੀਕ ਹੈ। ਤੇ ਸਾਡੇ ਪਿੰਡ ਦੇ ਸੁੱਕਾ ਤੇ ਪੱਕੇ ਮਕਾਨ ਹੀ ਉਹਦੇ ਸਨ, ਅੱਛਾ, ਬਾਕੀ ਸਭ ਕੱਚੇ ਹੁੰਦੇ ਆ। ਖੇਮ ਸਿੰਘ ਦੇ ਪੱਕੇ ਮਕਾਨ ਪੱਕੇ ਸੀ। ਮਕਾਨ। ਅੱਛਾ, ਮੈਂ ਉਦੋਂ 47 ਵਿੱਚ 12-14 ਸਾਲ ਦਾ ਹਾਂ। ਠੀਕ ਹੈ। ਇਹ 16-17 ਸਾਲ ਦਾ ਹੈ। ਰਾਮਦਿਆਲ, ਹਾਂ, ਠੀਕ ਹੋ ਗਿਆ। ਇਹ ਸ਼ਹਿਰ ਜਾਂਦਾ ਹੈ ਪੜ੍ਹਨ, ਜਿੱਥੇ ਹੁਣ 2 ਨੰਬਰ ਸਕੂਲ ਹੈ ਨਾ, ਹਾਂਜੀ, ਇਹਨੂੰ ਖਾਲਸਾ ਸਕੂਲ ਆਂਦੇ ਹਨ। ਅੱਛਾ, ਅੱਛਾ, ਖਾਲਸਾ ਸਕੂਲ, ਹਾਂ, ਠੀਕ ਇੱਥੇ ਹੈ, ਪੜ੍ਹ ਜਾਂਦਾ। ਸਹੀ ਹੈ। ਜਦੋਂ ਇਹ ਗਏ ਨੇ ਇੱਥੋਂ, ਉਦੋਂ ਮੈਂ 8ਵੀਂ ਜਾਂ 9ਵੀਂ ਜਮਾਤ ਪੜ੍ਹਦਾ ਸੀ। ਹਿੰਦੂ ਲੋਕ ਇਹਨਾਂ ਦੇ ਬੁੱਤ ਪੂਜਦੇ ਹਨ। ਹਾਂਜੀ, ਇਹ ਦੋ ਬੁੱਤਾਂ ਦੀ ਪੂਜਾ ਕਰਦੇ ਹਨ। ਅੱਛਾ, ਠੀਕ, ਉਹ ਪਤਾ ਨਹੀਂ ਕ੍ਰਿਸ਼ਨ ਕੇ ਰਾਣੀ ਕੀ ਕੇ ਨਾਮ ਹਾਂਜੀ, ਇਹਨਾਂ ਹਾਂਜੀ, ਨਾਮ ਸੀ। ਸਹੀ ਹੈ, ਸਹੀ ਹੈ। ਤੇ ਸਿੱਖ ਜਿਹੜੇ ਹਨ ਨਾ, ਹਾਂ, ਇਹ ਬੁੱਤੀਆਂ ਪੂਜਦੇ। ਜੀ ਜੀ, ਹਾਂਜੀ, ਠੀਕ, ਠੀਕ, ਸਹੀ ਹੈ। ਇਹਨਾਂ ਕਿਤਾਬ ਦੇ ਨਾਮ ਦੇ ਗ੍ਰੰਥ। ਹਾਂਜੀ, ਜਿਵੇਂ ਸ਼ਹਿਰ ਜਾਂਦਾ ਨਾ ਕੰਮ ਤੇ, ਅੱਛਾ, ਤੇ ਤਾਰਾ ਸਿੰਘ ਜੀ ਨਾਮ ਦਾ, ਅੱਛਾ, ਜਾਗਰ ਸਿੰਘ ਦਾ ਭਰਾ, ਜਾਗਰ ਸਿੰਘ ਦਾ ਭਰਾ ਤਾਰਾ ਸਿੰਘ, ਅੱਛਾ, ਜਿੱਥੇ ਸਰਾਜ ਸੂਰਜ ਰਹਿੰਦਾ ਨਾ, ਹਾਂਜੀ, ਇਹ ਘਰ ਜਾਂਦਾ। ਵਾਹ ਜੀ ਵਾਹ, ਠੀਕ ਉਹ ਹੈ। ਮੇਰੇ ਨਾਲ ਜਾਂਦਾ ਹੁੰਦਾ ਸੀ। ਅੱਛਾ, ਇੱਕ ਬਾਹਮਣ ਸੀ, ਰਤਨ ਲਾਲ ਦਾ ਨਾਮ ਸੀ, ਰਤਨ ਲਾਲ, ਉਹ ਵੀ ਸ਼ਾਇਦ ਮੇਰੇ ਨਾਲ ਕੰਮ ਜਾਂਦਾ ਸੀ। ਅੱਛਾ, ਇੱਕ ਸਾਧਕ ਵਾਲੇ ਮੌਲ ਸੀ। ਅਸੀਂ 5-4 ਬੰਦੇ ਦਾ ਕੰਮ ਨਿਕਲ ਜਾਂਦੇ ਹਾਂ ਸ਼ਾਇਦ। ਇਹਦਾ ਵੱਡਾ ਕਾਰਖਾਨਾ ਜੀ, ਇੱਕੋ ਇੰਜਣ ਚੱਲਦਾ ਜੀ, 7 ਮਸ਼ੀਨਾਂ ਝੋਨੇ ਦੀਆਂ ਤੇ 2 ਚੱਕੀਆਂ ਚਲਾਉਂਦਾ ਸੀ। ਵਾਹ ਜੀ ਵਾਹ, ਇੱਕ ਇੰਜਨ, ਨਾਲ ਹੋਇਆ ਦੇਸ਼ ਦੇਵੀ ਰਹਿਮਾਨ ਖਰਾਦਾਂ, ਬੜਾ ਅੱਛਾ, ਕੰਮ। ਚੋਲ ਚੂਲ ਛੜਨ ਦੇ ਵੀ ਪਲਾਂਟ ਲੱਗੇ ਸਾਥ, ਠੀਕ ਹੈ, ਠੀਕ, ਜਿਸ ਜ਼ਮਾਨੇ ਕੰਮ ਸਿੱਖ ਲਿਆ ਨਾ, ਹਾਂ, ਉਦੋਂ ਉੱਥੇ ਬਾਬੇ ਨੇ ਬਰਤਨ, ਅੱਛਾ, ਮੇਰੇ ਮਤਲਬ ਕੱਪ ਗਲਾਸ ਐਸੇ ਚੀਜ਼ਾਂ, ਤੇ ਯਾਰ ਕੱਪ ਦੀ ਚਾਬੀਆਂ ਦਿੰਦੇ, ਹਾਂਜੀ, ਇਹ ਉੱਥੇ ਬਣਦੇ ਆ। ਅੱਛਾ, ਉਹ ਅੱਛਾ। ਮੁਨਸ਼ੀ ਗਿਆਨ ਚੰਦ ਦਾ ਕਾਰਖਾਨਾ। ਮੁਨਸ਼ੀ ਗਿਆਨ ਚੰਦ ਦਾ ਕਾਰਖਾਨਾ ਸੀ ਸਿਆਲਕੋਟ ਦੇ ਵਿੱਚ। ਤੇ ਤੇ ਬਾਬੇ ਨੇ ਉਹਨੂੰ ਉਮੀਦ ਕੀਤੀ, ਬਾਬੇ ਮਾਈਏ ਨੇ, ਮਾਈਏ ਨੇ। ਅੱਛਾ, ਉਹਨੇ ਆਖਿਆ, ਉਹ ਈਸ਼ਵਰ ਦੀ ਛੁੱਟ ਕੇ ਆਇਆ ਕਿ ਪਤਾਸੇ ਪਰ ਤੁਸੀਂ ਨਹੀਂ ਖਵਾਏ। ਉਹ ਆਖਿਆ, ਬਾਬਾ ਪਤਾਸੇ ਪਰ ਦੇਖਣੇ ਛੋਟੇ, ਅੱਛਾ, ਇਹ ਰਲੇ में ही ਖਵਾ ਦੇ। ਉਹਨੇ ਫਿਰ ਰਲੇ में 7 ਬੰਦੇ ਵੱਡੇ ਸਨ। ਓ ਹੋ 7 ਬੰਦੇ ਵੱਡੇ, 7 ਬੰਦੇ ਮਾਰੇ। ਉਹ 2 ਗਲੀਆਂ ਆਈਆਂ, ਉਹਨਾਂ ਨੂੰ ਇਹਨੂੰ ਖੜਿਆ, ਉਹਨਾਂ ਨੂੰ ਖੜਿਆ, ਸਹੀ ਹੈ। ਉਸ ਵੇਲੇ ਉਹ ਜਿਹੜੇ ਸਿੱਖ ਤੁਸੀਂ ਦੱਸਿਆ ਕਿ ਪਹਿਲੇ ਟੁਰ ਗਏ, ਆਪਣਾ ਜਿਹੜਾ ਘਰ ਰੱਖਣ ਰਹਾਨ ਚ ਲੈ ਲੂ ਗਏ ਹੋਣੇ, ਮਾਲ ਡੰਗਰ, ਇਹਨਾਂ ਨੇ ਨਗਦੀ ਪੈਸੇ ਲੈ ਗਏ ਹੋਣਗੇ। ਅੱਛਾ, ਮਾਲ ਡੰਗਰ ਸਾਰਾ ਇੱਥੇ ਰਹਿ ਗਿਆ, ਘਰਾਂ ਸਮਾਨ ਸਾਰਾ ਇੱਥੇ ਰਹਿ ਗਿਆ। ਉਹ ਲੋਕਾਂ ਨੇ ਇੱਥੇ ਲਾਂਬੇ ਦੇ ਪਿੰਡ ਕਾਲਾ ਸਾਜਿਆ ਕੇ ਇਹਨਾਂ ਬੜੀ ਲੁੱਟ ਮਾਰ ਕੀਤੀ ਸਾਡੇ ਪਿੰਡ। जी अस्सलाम वालेकुम, सत श्री अकाल, प्रणाम दोस्तों। मैं तुहाडा अपना बेली मित्र खादिम हुसैन अज एक नवी कहानी दे नाल, एक नवी स्टोरी दे नाल तुहाडी खिदमत दे विच हाज़र हां। अज दोस्तों सांझा पंजाब तुहानूं दरकालियां पिंड दे विच लै के आया वे, ते मैं तुहानूं इस वेले एक छत ते खड़ा हो के दरकालियां पिंड दा व्यू दिखा रहा वां। इस पिंड दा जिला सियालकोट ते तहसील भी सियालकोट। ਇਹ ਵੀ ਜੀ ਹਿਸਟਰੀ ਦਾ ਇੱਕ ਬਹੁਤ ਪੁਰਾਣਾ ਪਿੰਡ। ਅਸੀਂ ਅੱਜ ਇਸ ਪਿੰਡ ਦੀ ਹਿਸਟਰੀ ਬਾਰੇ ਜਾਣਾਂਗੇ, ਜਿਹੜੀ ਉਹ ਸਨ 47 ਤੋਂ ਪਹਿਲੇ ਜਿਹੜੀ ਸਾਂਝ ਸੀ ਉਹਦੇ ਤੇ ਗੱਲਬਾਤ ਕਰਾਂਗੇ।
47 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਕਿਹੜੇ ਲੋਕ ਬਾਤ ਸਨ, ਕਿਸ ਮਜ਼ਹਬ ਨਾਲ ਉਹਨਾਂ ਦਾ ਤਲਕ ਸੀ, ਇਹ ਸਾਰੀ ਗੱਲਬਾਤ ਜੀ ਤੁਹਾਡੇ ਤੱਕ ਪਹੁੰਚਾਵਾਂਗੇ। ਮੈਂ ਜੀ ਇਸ ਵੇਲੇ ਤੁਹਾਨੂੰ ਇੱਕ ਜਗ੍ਹਾ ਦਾ ਵਿਊ ਦਿਖਾ ਰਿਹਾ ਵਾਂ, ਇੱਕ ਨੀਲੀ ਟੈਂਕੀ। ਇਹ ਰਿਕੁਐਸਟ ਸਾਨੂੰ ਆਈ ਜੀ ਸਰਦਾਰ ਭਰਮ ਸਿੰਘ ਜੀ ਦੀ, ਤੇ ਉਹਨਾਂ ਦੇ ਫਾਦਰ ਜੀ ਦਾ ਨਾਮ ਸੀ ਦਿਆਲ ਸਿੰਘ, ਸਰਦਾਰ ਦਿਆਲ ਸਿੰਘ ਹੰਜਰਾ ਉਹਨਾਂ ਦੀ ਗੋਤ ਸੀ ਜੀ, ਹੰਜਰਾ ਜੱਟ। ਤੇ ਬਾਬੇ ਦਾ ਨਾਮ ਸੀ ਬੂੜ ਸਿੰਘ। ਸਰਦਾਰ ਭਰਮ ਸਿੰਘ ਦੇ ਫਾਦਰ ਜੀ ਦਾ ਨਾਮ ਦਿਆਲ ਸਿੰਘ, ਉਹਨਾਂ ਦੇ ਦਾਦਾ ਜਾਨ ਦਾ ਨਾਮ ਸਰਦਾਰ ਬੂੜ ਸਿੰਘ। ਤੇ ਇਸ ਵੇਲੇ ਮੈਂ ਜਿਸ ਤੁਹਾਨੂੰ ਨੀਲੀ ਟੈਂਕੀ ਦਾ ਵਿਊ ਦਿਖਾ ਰਿਹਾ ਹਾਂ, ਇਹ ਘਰ ਸੀ ਜੀ ਸਰਦਾਰ ਦਿਆਲ ਸਿੰਘ ਦਾ। ਤੇ ਇਹ ਦਰਖਤ ਦੇ ਉਹਲੇ ਥੋੜਾ ਕਰਕੇ ਫੈਮਿਲੀ ਰਿਹਾਇਸ਼ ਦੇ ਹੋਣ ਕਰਕੇ ਅਸੀਂ ਘਰ ਵਿੱਚ ਨਹੀਂ ਜਾ ਸਕਦੇ। ਤੇ ਸੋ ਇਹ ਗਲੀ ਹੈ ਜੀ, ਇਹ ਪੁਰਾਣੀ ਗਲੀ। ਕਿਸੇ ਵੇਲੇ ਇਹ ਜਿਹੜਾ ਏਰੀਆ ਸੀ, ਇਹ ਪਿੰਡ ਦੀ ਸਭ ਤੋਂ ਕਹਿ ਲਓ ਕਿ ਤੁਸੀਂ ਇੱਕ ਥੇਨੁਮਾ ਚੀਜ਼ ਸੀ, ਥੇ ਟੈਪ ਸੀ। ਇੱਥੋਂ ਪਿੰਡ ਉੱਚਾ ਸੀ ਤੇ ਪਿੰਡ ਦੀ ਤੁਸੀਂ ਇਹਨੂੰ ਧੁੰਨੀ ਵੀ ਕਹਿ ਸਕਦੇ ਹੋ ਜੀ, ਵਿਚਕਾਰਲਾ ਹਿੱਸਾ। ਤੇ ਇਹ ਸਰਦਾਰ ਜੀ ਜਿੱਥੇ ਤੁਹਾਨੂੰ ਪਿੱਲਰ ਨਜ਼ਰ ਆ ਰਹੇ ਨੇ, ਬਾਈਕ ਖੜੀ ਹੈ ਇੱਥੇ ਜੀ। ਇਸ ਪਿੰਡ ਦੇ ਜਿਹੜੇ ਪੁਰਾਣੇ ਨਾਈ ਸਨ, ਪੁਰਾਣੇ ਰਾਜੇ, ਉਸ ਵਕਤ ਦੇ ਵਿੱਚ ਉਹਨਾਂ ਨੂੰ ਲੋਕ ਰਾਜਾ ਕਰਕੇ ਕਹਿੰਦੇ ਸਨ, ਤੇ ਸੇਬ ਦੇ ਕੰਮ ਕਰਦੇ ਸਨ, ਮਤਲਬ ਕਿ ਵਾਲ ਸ਼ਾਲ ਕਟਵਾਣੇ ਲੋਕਾਂ ਨੇ, ਤੇ ਪਕਵਾਈ ਸ਼ਕਵਾਈ ਦਾ ਕੰਮ ਕਰਦੇ ਸਨ ਉਸ ਵਕਤ। ਤੇ ਬਾਬਾ ਜੀ ਨੇ ਸਾਨੂੰ ਦੱਸਿਆ ਕਿ ਇੱਕ ਨੇਕੀ ਰਾਮ ਦਿਆਲ ਨੇ ਬਹੁਤ ਵੱਡੀ ਕੀਤੀ 1965 ਦੇ ਦੌਰਾਨ। ਇੱਕ ਬੰਦਾ ਇਸ ਘਰ ਦਾ, ਉਸ ਨਾਈ ਦਾ ਮੁੰਡਾ, ਤੇ ਉਹ ਗਲਤੀ ਨਾਲ ਬਾਰਡਰ ਕ੍ਰਾਸ ਕਰ ਗਿਆ। ਤੇ ਰਾਮ ਦਿਆਲ ਜੋ ਕਿ ਉਹਨਾਂ ਦੀ ਉਮਰ 18-20 ਸਾਲ ਸੀ ਤੇ ਠੀਕ ਠਾਕ ਉਹਨਾਂ ਨੂੰ ਹੋਸ਼ ਸੀ, ਇੱਥੇ ਵੀ ਉਹ ਪੜ੍ਹਦੇ ਸਨ ਤੇ ਬੜੇ ਲਾਇਕ ਸਨ, ਸਾਨੂੰ ਬਾਬਾ ਜੀ ਨੇ ਦੱਸਿਆ। ਤੇ ਬੜੇ ਹੀ ਖੂਬਸੂਰਤ ਉਹ ਸ਼ਕਲ ਦੇ, ਤੇ ਉਹਨਾਂ ਹੀ ਉਹਨਾਂ ਦਾ ਖੂਬਸੂਰਤ ਕਰੈਕਟਰ ਸੀ ਬਾਬਾ ਜੀ ਦੇ ਬਕੌਲ। ਤੇ ਉਹਨਾਂ ਨੇ ਉਸ ਨਾਈ ਨੂੰ ਸੁਝਾਣ ਲਿਆ ਕਿ ਉਹਨੇ ਜਦ ਪੁੱਛਿਆ ਕਿ ਤੁਸੀਂ ਕਿਹਦੇ ਬੱਚੇ ਹੋ, ਤੇ ਉਹਨਾਂ ਨੇ ਦੱਸਿਆ ਜੀ ਮੈਂ ਫਲਾਂ ਦਾ ਬੇਟਾ ਵਾਂ, ਤੇ ਇਹ ਪਿੰਡ ਤਰਕਾਲੀਆਂ। ਉਹਨੇ ਫਿਰ ਸਾਰਾ ਆਪਣੇ ਬਾਰੇ ਦੱਸਿਆ, ਤੇ ਤੂੰ ਇੱਥੇ ਕਿਸ ਤਰ੍ਹਾਂ ਆ ਗਿਆ? ਇਹ ਜੀ ਮੈਂ ਗਲਤੀ ਨਾਲ ਪਿਸ਼ਾਬ ਦੇ ਬਹਾਨੇ ਮੈਨੂੰ ਪਤਾ ਨਹੀਂ ਚੱਲਿਆ, ਤੇ ਸੋ ਮੈਂ ਪਾਰਲੇ ਪਾਸੇ ਮਤਲਬ ਇੰਡੀਆ ਦੀ ਤਰਫ ਤੁਰ ਗਿਆ। ਤੇ ਰਾਮ ਦਿਆਲ ਨੇ ਇੱਕ ਪਿੰਡ ਹੋਣ ਦੇ ਕਾਰਨ ਇੱਕ ਸਾਂਝ ਨੂੰ ਬਰਕਰਾਰ ਰੱਖਿਆ, ਭਾਈਚਾਰੇ ਦੀ ਇੱਕ ਮਿਸਾਲ ਕਾਇਮ ਕੀਤੀ, ਤੇ ਉਹਨਾਂ ਨੂੰ ਆਪਣੀ ਨਿਗਹਿਦਾਸ਼ਤ ਦੇ ਵਿੱਚ ਵਾਪਸ ਪਾਕਿਸਤਾਨ ਦੀ ਤਰਫ ਤੋਰ ਦਿੱਤਾ। ਤੇ ਮੇਰੇ ਵੱਲੋਂ ਸਲਾਮ ਜੀ ਉਹਨਾਂ ਨੂੰ। ਉਹਨਾਂ ਨੇ ਬਹੁਤ ਵੱਡਾ ਉਹ ਕੰਮ ਕੀਤਾ ਨੇਕੀ ਦਾ, ਜਿਹੜਾ ਕਿ ਉਹਨਾਂ ਨੇ ਆਪਣੇ ਪਿੰਡ ਵਾਸੀ ਨੂੰ, ਜਿਹੜੇ ਕਿ ਗਲਤੀ ਨਾਲ ਉਹ ਬੰਨਾ ਕ੍ਰਾਸ ਕਰ ਗਏ ਸਨ, ਬਾਉਂਡਰੀ ਕ੍ਰਾਸ ਕਰ ਗਏ ਸਨ, ਤੇ ਉਹਨਾਂ ਨੂੰ ਵਾਪਸ ਉਹਨਾਂ ਦੇ ਘਰ ਪਹੁੰਚਾ ਦਿੱਤਾ। ਤੇ ਇਸ ਵੇਲੇ ਜੀ ਇਹ ਮੈਂ ਜਿਸ ਜਗ੍ਹਾ ਦਾ ਵਿਊ ਤੁਹਾਨੂੰ ਦਿਖਾ ਰਿਹਾ ਵਾਂ, ਇਹ ਸਾਰਾ ਇਹ ਜੀ ਤੁਸੀਂ ਕਹਿ ਲਓ ਕਿ ਪਿੰਡ ਦਾ ਇਹ ਹਿੱਸਾ ਸੀ। ਤੇ ਇਸ ਵੇਲੇ ਇਹ ਪਿੰਡ ਕੋਈ 500-550 ਘਰ ਇਸ ਪਿੰਡ ਦੇ ਵਿੱਚ ਹੋਏਗਾ। ਤਰਕਾਲੀਆਂ ਪਿੰਡ ਦੀ ਮਸਜਿਦ, ਤੇ ਇਹ ਮਸਜਿਦ ਖਾਲੀ ਤੁਸੀਂ ਕਹਿ ਲਓ ਕਿ ਇਸ ਪਾਸੇ ਉਹੀ ਪੁਰਾਣੀ ਜਗ੍ਹਾ ਦੀ ਮਸਜਿਦ ਬਣੀ ਹੈ। ਤੇ ਇਹ ਜਿਹੜੇ ਘਰ ਨੇ ਸਾਹਮਣੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ, ਇਹ ਸਾਰੇ ਘਰ ਜੀ 47 ਤੋਂ ਬਾਅਦ ਘਰ ਤਮੀਰ ਹੋਏ, ਕਿਉਂਕਿ ਇਹ ਜਗ੍ਹਾ ਸਾਰੀ ਮਤਲਬ ਕਿ ਪੈਲੀ ਸੀ, ਇੱਥੇ ਵਾਈ ਬਿਜੀ ਲੋਕ ਕਰਦੇ ਸਨ। ਤੇ ਸਰਦਾਰ ਜੀ ਨੇ ਦੱਸਿਆ ਕਿ ਕੰਬ ਦਾ ਬੂਟਾ ਵੀ ਹੁੰਦਾ ਸੀ, ਸਾਡਾ ਖੂਹ ਸੀ। ਤੇ ਬਿਲਕੁਲ ਜੀ ਮੈਂ ਇਸ ਵੇਲੇ ਜਿਸ ਛੱਤ ਤੇ ਖੜਾ ਵਾਂ, ਮੈਂ ਤੁਹਾਨੂੰ ਇੱਕ ਜਗ੍ਹਾ ਦਾ ਵਿਊ ਦਿਖਾ ਰਿਹਾ ਵਾਂ। ਇਹ ਜੀ ਸਾਹਮਣੇ ਇੱਕ ਪਿੰਡ ਨਜ਼ਰ ਆ ਰਿਹਾ ਹੈ, ਪਿੰਡ ਸਾਦੇ ਚੱਕ। ਤੇ ਇਸ ਦਰਖਤ ਦੇ ਬਿਲਕੁਲ ਇਹਦੇ ਨਾਲ ਹੀ ਖੂਹ ਹੁੰਦਾ ਸੀ ਇਹਨਾਂ ਦਾ, ਤੇ ਖੂਹ ਦੇ ਨਾਲ ਥੋੜੀ ਜਿਹੀ ਹਟ ਕੇ ਇੱਕ ਅੰਬ ਦਾ ਬੂਟਾ ਹੁੰਦਾ ਸੀ, ਤੇ ਖੂਹ ਤੋਂ ਨਾਲ ਹੀ ਅਗਲੀ ਸਾਈਡ ਤੇ ਇੱਕ ਲਸੋੜੇ ਦਾ ਬੂਟਾ ਹੁੰਦਾ ਸੀ। ਵੀ ਬਜ਼ੁਰਗ ਦੱਸਦੇ ਨੇ ਕਿ ਪੁਰਾਣਾ ਬੂਟਾ ਸੀ, ਸ਼ਾਇਦ ਉਸ ਵੇਲੇ ਉਹ ਛੋਟਾ ਸੀ, ਜਿਹਦਾ ਜ਼ਿਕਰ ਉਹਨਾਂ ਨੇ ਬਜ਼ੁਰਗਾਂ ਨੇ ਕੀਤਾ ਜਾਂ ਨਾ ਕੀਤਾ। ਬਾਕੀ ਅੰਬ ਇੱਥੇ ਕਾਫੀ ਹੁੰਦੇ ਸਨ, ਇੱਕ ਨਹੀਂ ਸੀ ਹੁੰਦਾ, ਕਾਫੀ ਬੂਟੇ ਹੁੰਦੇ ਸਨ, ਕੋਈ 10-12 ਦੱਸਦੇ ਨੇ ਬਜ਼ੁਰਗ ਅੰਬਾਂ ਦੇ ਬੂਟੇ ਹੁੰਦੇ ਸਨ, ਤੇ ਬੜਾ ਫਲ ਸੀ। ਤੇ ਇਹ ਜਿਹੜਾ ਰਕਬਾ ਤੁਹਾਨੂੰ ਨਜ਼ਰ ਆ ਰਿਹਾ ਵਾ ਮਕਾਨਾਂ ਤੋਂ ਅਗਲੀ ਸਾਈਡ ਤੇ, ਇਹ ਜੀ ਸਰਦਾਰ ਬੂੜ ਸਿੰਘ, ਸਰਦਾਰ ਭਰਮ ਸਿੰਘ ਦੇ ਜਿਹੜੇ ਦਾਦਾ ਜਾਨ ਸਨ, ਮਤਲਬ ਸਰਦਾਰ ਰਾਮ ਦਿਆਲ ਸਿੰਘ ਹੰਜਰਾ, ਇਹ ਉਹਨਾਂ ਦਾ ਰਕਬਾ ਸੀ। ਤੇ ਬੜਾ ਹੀ ਜ਼ਰਖੇਜ਼ ਇਲਾਕਾ ਜੀ।
ਤੇ ਇਹ ਮੈਂ ਤੁਹਾਨੂੰ ਸਾਰੇ ਪਿੰਡ ਦਾ ਤੇ ਇਹ ਸਾਰੇ ਘਰ ਸਰਦਾਰ ਜੀ ਆ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਇਹ ਸਾਰੇ ਘਰ ਜੀ, ਇਹ ਸਾਰਾ ਪਿੰਡ ਵਧਿਆ 47 ਤੋਂ ਬਾਅਦ ਟੋਟਲੀ ਸਾਰੇ ਅਗਲੇ ਘਰ ਜਿਹੜੇ ਨੇ ਇਹ ਮਤਲਬ ਚਾਰੂ ਤਰਫ ਘਰ ਵਧੇ ਨੇ। ਇਹ ਪਿੰਡ ਜੀ ਸਾਹਮਣੇ ਨਜ਼ਰ ਇੱਕ ਆ ਰਿਹਾ ਵੇ, ਇਹ ਪਿੰਡ ਜੀ ਬਿਧੀਆ ਚੱਕ। ਇਹ ਸਾਰਾ ਪਿੰਡ ਜੀ ਸਿੱਖ ਕਮਿਊਨਿਟੀ, ਸਿੱਖ ਭਾਈਚਾਰੇ ਦਾ ਸੀ ਜਿਨ੍ਹਾਂ ਨੂੰ 47 ਵੇਲੇ ਆਪਣਾ ਘਰ ਬਾਰ ਛੱਡ ਕੇ ਜਾਣਾ ਪਿਆ। ਮੈਂ ਪਿੱਛੇ ਜੀ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਬਾਬੇ ਨਜ਼ੀਰ ਦੀ, ਉਹ ਇਸ ਪਿੰਡ ਤੋਂ ਆਏ ਸਨ ਤੇ ਪਿੱਛੋਂ ਉੱਠ ਕੇ ਆਏ ਸਨ ਧਰਿਆਲ ਪਿੰਡ ਤੋਂ। ਤੇ ਕਾਫੀ ਸਾਰੇ ਘਰ ਧਰਿਆਲ ਪਿੰਡ ਦੇ ਇੱਥੇ ਆ ਕੇ ਬੈਠੇ ਨੇ। ਕੁਝ ਘਰ ਪਠਾਨਵਾਲੀ ਦੇ ਨਾਲ ਤਰਕਾਲੀਆਂ ਦੇ ਨਾਲ ਲੱਗਦੇ ਪਿੰਡ ਜੀ ਪਠਾਨਵਾਲੀ ਮਸ਼ਹੂਰ ਪਿੰਡ ਜਿਹੜੇ ਨੇ ਬਿਧੀਆ ਚੱਕ 47 ਤੋਂ ਪਹਿਲੇ ਜਿਹੜੇ ਆਬਾਦ ਸਨ, ਤੇ ਕਾਲਾ ਹਰਾਵਾਂ, ਮਹਾਲ ਮਗਰਾ, ਸਾਦੇ ਚੱਕ ਤੇ ਇਹ ਜੀ ਆ ਪਿੰਡ ਜਨਾਬ, ਇਹ ਤਰਕਾਲੀਆਂ ਪਿੰਡ ਦਾ ਵਿਊ ਹੈ। ਸਰਦਾਰ ਭਰਮ ਸਿੰਘ ਦੀ ਰਿਕੁਐਸਟ ਤੇ ਮੈਂ ਉਹਨਾਂ ਦਾ ਪਿੰਡ ਦਿਖਾ ਰਿਹਾ ਵਾਂ। ਅਬਾਈ ਪਿੰਡ, ਜਿਸ ਪਿੰਡ ਨਾਲ ਉਹਨਾਂ ਦੇ ਬਜ਼ੁਰਗਾਂ ਦੀਆਂ ਲੱਖਾਂ ਹਜ਼ਾਰਾਂ ਯਾਦਾਂ ਜੁੜੀਆਂ ਹੋਈਆਂ। ਮੈਨੂੰ ਬਹੁਤ ਅਫਸੋਸ ਹੈ ਕਿ ਅੱਜ ਸਰਦਾਰ ਰਾਮਦਿਆਲ ਸਿੰਘ ਦੁਨੀਆ ਤੇ ਨਹੀਂ ਰਹੇ, ਤੇ ਸੋ ਉਹਨਾਂ ਦੀ ਜਿਹੜੀ ਨਸਲ, ਉਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਪੋਤੇ, ਉਹ ਜ਼ਰੂਰ ਪਿੰਡ ਨੂੰ ਦੇਖ ਕੇ ਖੁਸ਼ ਹੋਣਗੇ। ਸਾਡੇ ਲਈ ਉਹ ਜ਼ਰੂਰ ਨੇਕ ਤਮੰਨਾ, ਨੇਕ ਖੁਆਇਸ਼ਾਂ ਦਾ ਇਜ਼ਹਾਰ ਕਰਨਗੇ ਜੀ। ਓਕੇ ਜੀ, ਇਹ ਪਿੰਡ ਜੀ ਤਰਕਾਲੀਆਂ, ਇਹ ਚਾਰ ਚਫੇਰਾ ਪਿੰਡ ਦਿਖਾ ਰਿਹਾ ਜੀ ਤੁਹਾਨੂੰ, ਕਾਫੀ ਵੱਡਾ ਪਿੰਡ ਜੀ। ਓਕੇ ਜੀ, ਅੱਲਾਹ ਹਾਫਿਜ਼। अस्सलाम वालेकुम जी। वालेकुम सलाम। ਕੀ ਹਾਲ ਹੈ ਬਾਬਾ ਜੀ? ਠੀਕ ਹੋ? अल्लाह की मेहरबानी बड़ी लगी रहमत। ठीक है। ਕੀ ਨਾਂ ਜੀ ਆਪਣਾ? मोहम्मद सादिक ਮੁਹੰਮਦ ਸਾਦਕ। वल्द खैर दीन। ਤੁਹਾਡੇ ਵਾਲਦ ਸਾਹਿਬ ਦਾ ਨਾਂ ਖੈਰ खैर ਜੀ, दीन। ਤੇ ਦਾਦੇ ਦਾ ਨਾਂ ਕੀ ਸੀ? जान मोहम्मद। ਜਾਨ ਮੁਹੰਮਦ। ਠੀਕ ਹੈ। ਕਿਹੜੀ ਬਰਾਦਰੀ ਬਾਬਾ ਜੀ ਆਪਣੀ? जट बना दी। ਜੱਟ ਬਰਾਦਰੀ। ਤੇ ਤੁਹਾਡੀ ਗੋਤ ਕਿਹੜੀ ਹੈ? राह। ਰਾਹ। ਜੱਟ ਰਾਹ। ਠੀਕ ਹੈ। ਕਿਹੜੇ ਪਿੰਡ 'ਚ ਤੁਸੀਂ ਇਸ ਵੇਲੇ ਬੈਠੇ ਹੋ? दरकाइयां। ਤਰਕਾਲੀਆਂ। ਇਹਦਾ ਜ਼ਿਲ੍ਹਾ ਤੇ ਤਹਿਸੀਲ? सियालकोट। ਸਿਆਲਕੋਟ। ਤਹਿਸੀਲ ਵੀ ਸਿਆਲਕੋਟ ਚ ਆਉਂਦਾ ਤੇ ਜ਼ਿਲ੍ਹਾ? ਠੀਕ ਹੈ। 47 ਤੋਂ ਪਹਿਲੇ ਇਹ ਜਿਹੜਾ ਪਿੰਡ ਤਰਕਾਲੀਆਂ ਵੇ, हाँ। ਇਹਦੇ ਬਾਰੇ ਤੁਸੀਂ ਦੱਸੋ। ਇਹ ਕਿੱਡਾ ਕੁ ਵੱਡਾ ਪਿੰਡ ਸੀ? ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਲੋਕ ਆਬਾਦ ਸੀ? ਇਹ ਪਿੰਡ ਵਿੱਚ ਸਿੱਖ ਸਨ, ਠੀਕ ਹੈ। ਹਿੰਦੂ ਸਨ, ਸਹੀ ਹੈ। ਝੂਰ ਸਨ, ਘੁਮਿਆਰ ਸਨ। ਹਿੰਦੂ ਘੁਮਿਆਰ ਅੱਛਾ। ਤੇ ਝੂਰ ਘੁਮਿਆਰ। ਠੀਕ ਹੈ। ਅੱਛਾ। ਚਮਿਆਰਾਂ ਦਾ ਘਰ ਸੀ ਇੱਕ, ਹੂੰ। ਜਿਹੜੇ ਭਗਤ ਹਨ ਠੀਕ ਹੈ। ਜਿਹਨੂੰ ਮੇਘ ਆਖੇ ਜਾਂਦੇ। ਅੱਛਾ। ਸਾਈਆਂ ਦੇ ਘਰ ਸਨ 5-4, ਠੀਕ ਹੈ। ਤੇ ਬਾਕੀ ਜੱਟਾਂ ਦੇ ਮੁਸਲਮਾਨਾਂ ਦੇ ਘਰ ਸਨ। ਅੱਛਾ। ਹਾਂ। ਠੀਕ ਹੈ। ਸਿੱਖ ਵੱਖਰੇ ਸਨ, ਹਾਂ। ਹਿੰਦੂ ਵੱਖਰੇ ਸਨ। ਠੀਕ ਹੈ। ਉਹਨਾਂ ਵਿੱਚ ਇਹ ਸੀ ਕਿ ਜਿਹੜੇ ਸਿੱਖ ਸਨ ਨਾ, ਹੂੰ। ਉਹ ਹੁਕਮ ਤੰਬਾਕੂ ਨਹੀਂ ਸਨ ਪੀਂਦੇ, ਹੁੱਕਾ ਤੰਬਾਕੂ ਨਹੀਂ ਸਨ ਪੀਂਦੇ। ਅੱਛਾ। ਤੇ ਉਹ ਥੋੜੇ ਘਰ ਸਨ। ਠੀਕ ਹੈ। ਹਿੰਦੂਆਂ ਦੇ ਜ਼ਿਆਦਾ ਘਰ ਸਨ, ਉਹ ਹੁਕਮ ਤੰਬਾਕੂ ਪੀਂਦੇ ਸਨ। ਹੁੱਕਾ ਤੰਬਾਕੂ ਪੀਂਦੇ ਸਨ। ਅੱਛਾ ਅੱਛਾ। ਸਹੀ ਹੈ। ਠੀਕ ਹੈ। ਇਹ ਸਿੱਖਾਂ ਦੇ ਘਰ ਤੁਸੀਂ ਕਿੰਨੇ ਦੱਸੇ? ਸਿੱਖਾਂ ਦੇ ਘਰ ਇੱਕ ਤੇ ਇਹਨੂੰ ਖੇਮ ਸਿੰਘ। ਅੱਛਾ। ਖੇਮ ਸਿੰਘ। ਖੇਮ ਸਿੰਘ ਠੀਕ ਹੈ। ਉਸ ਜ਼ਮਾਨੇ 'ਚ ਵੱਡਾ ਮਾਲਕ ਉਹ ਸੀ। ਖੇਮ ਸਿੰਘ। ਹਾਂ, ਸਾਡੇ ਅੱਛਾ। ਪਿੰਡ ਜੀ। ਲੈ ਆਪਣਾ ਨੰਬਰਦਾਰ ਸੀ ਕਹਿ ਸਕਦੇ ਹਾਂ? ਨੰਬਰਦਾਰ 70 ਕਮਾਲ ਦੀ ਪਈ ਸੀ। ਵਾਹ ਜੀ ਵਾਹ। ਠੀਕ ਅੱਛਾ, ਹੈ। ਉਸ ਜ਼ਮਾਨੇ 'ਚ ਠੀਕ ਹੈ। ਤੇ ਸਾਰੇ ਪਿੰਡ ਸੋਕਾ ਦੇ ਪੱਕੇ ਮਕਾਨ ਹੀ ਉਹਦੇ ਸਨ, ਅੱਛਾ। ਬਾਕੀ ਸਭ ਕੱਚੇ ਹੁੰਦੇ ਹਨ। ਖੇਮ ਸਿੰਘ ਦੇ ਪੱਕੇ ਮਕਾਨ ਪੱਕੇ ਸੀ। ਮਕਾਨ। ਠੀਕ ਹੈ। ਪੰਜ ਚਾਰਾਂ ਦੇ ਪੁੱਤਰ ਸਨ, ਅੱਛਾ। 2 ਦੇ ਫੌਜ ਦੇ ਸਨ, ਠੀਕ ਹੈ। ਤੇ ਉਹ ਪੜ੍ਹੇ ਲਿਖੇ ਲੋਕ ਸਨ। ਠੀਕ ਹੈ। ਬਾਕੀ ਜਿਹੜੇ ਹਨ ਨਾ ਹੋਰ ਲੋਕ, ਇਹਨਾਂ ਤਲੀਮ ਵੱਲ ਰੁਝਾਨ ਕੋਈ ਨਹੀਂ ਸੀ। ਮੈਨੂੰ ਜ਼ਿਆਦਾ ਪਤਾ ਇੱਥੇ ਹਰੀ ਗਲੀ ਜੇ ਮੈਨੂੰ ਉਹ ਮੇਰੇ ਦਾਦੇ ਨਾਲ ਮਿਲਿਆ ਖੇਮ ਸਿੰਘ, ਅੱਛਾ। ਤੇ ਮੈਨੂੰ ਆਖਣ ਲੱਗਾ ਆਪਣੇ ਦਾਦੇ ਨੂੰ, ਬਾਬਾ ਇਹਨੂੰ ਸਕੂਲੇ ਘੱਲਿਆ ਗਿਆ ਮੁੰਡੇ ਨੂੰ। ਅੱਛਾ। ਹੈਂ? ਅੱਛਾ। ਖੇਮ ਸਿੰਘ ਨੇ ਗੱਲ ਕਹੀ। ਹਾਂ। ਠੀਕ ਹੈ। ਤੇ ਦਾਦੇ ਮੇਰੇ ਜਵਾਬ ਦਿੱਤਾ ਵੀ ਯਾਰ ਪੁੱਤਰ ਮੇਰਾ ਇਕੱਲਾ ਹੀ ਇਹਦੇ ਨਾਲ ਆ ਜਾਵੇ, ਹਾਂ। ਜਿਵੇਂ ਜਿਵੇਂ ਝਾੜਦਾ, ਹਾਂ ਹਾਂ। ਤੇ ਆ ਕਿਹੜਾ ਨੇ ਪਟਵਾਰੀ ਲਾਉਣਾ। ਪਟਵਾਰੀ ਰਵਾਨਾ। ਠੀਕ ਉਹਨਾਂ ਹੈ। ਲੋਕਾਂ ਨੂੰ ਜਾਣਦੇ ਸੀ ਤੁਸੀਂ। ਨਾਲੇ ਬਾਬਾ ਜੀ ਦੇਸੀ ਲੋਕ ਸਨ, ਹਾਂ। ਗੱਲਾਂ ਵੀ ਦੇਸੀ। ਤੇ ਚੰਦ ਲੋਕ ਹਨ ਜਿਹੜੇ ਹੂੰ। ਉਹ ਪੜ੍ਹਦੇ ਸਨ। ਜਿਨ੍ਹਾਂ ਦਾ ਰੁਝਾਨ ਪੜਾਈ ਵੱਲ ਸੀ। ਪੜ੍ਹਾਈ ਵੱਲ। ਅੱਛਾ। ਤੁਸੀਂ ਨਾਂ ਲਿਆ ਇੱਕ ਖੇਮ ਸਿੰਘ, ਇੱਕ ਉਹਦੇ ਘਰ ਦਾ, ਹਾਂ। ਤੇ 4 ਪੁੱਤਰ ਤੁਸੀਂ ਦੱਸੇ। ਹਾਂ, ਚਾਰ ਉਹਨਾਂ ਦੇ ਪੁੱਤਰਾਂ ਦਾ ਨਾਮ ਤੁਸੀਂ ਦੱਸ ਸਕਦੇ ਹੋ? ਪੁੱਤਰਾਂ ਦਾ ਨਾਮ ਮੈਨੂੰ ਨਹੀਂ ਯਾਦ ਹੈ। ਤੁਸੀਂ ਦੱਸਿਆ 2 ਫੌਜ ਦੇ ਵਿੱਚ ਸਨ। ਹਾਂ, ਦੋ। ਉਸ ਵੇਲੇ ਜਿਹੜੀ ਫੌਜ ਸੀ ਉਹ ਬ੍ਰਿਟਿਸ਼ ਆਰਮੀ ਸੀ, ਆਹੋ। ਉਹਦੇ ਵਿੱਚ ਨੌਕਰ ਸਨ। ਠੀਕ ਹੈ। ਇੱਕ ਟਹਾਣਾ ਘਰ ਸੀ ਇੱਥੇ, ਅੱਛਾ।
ਉਹ ਤਰਖਾਨ ਸਿੱਖ ਕੰਮ ਸਨ? ਤਰ੍ਹਾਂ ਕਰਦੇ ਤੇ ਐਸੇ ਅੱਛਾ ਹੈ ਸਿੱਖ ਸਨ। ਹਾਂ। ਠੀਕ ਹੈ। ਉਹ 4-5 ਭਰਾ ਹਨ। ਅੱਛਾ। ਖੇਮ ਸਿੰਘ, ਹਾਂ। ਜੈ ਸਿੰਘ, ਹੂੰ। ਪ੍ਰਤਾਪ ਸਿੰਘ। ਅੱਛਾ। ਪ੍ਰਤਾਪ ਸਿੰਘ ਫੌਜ ਵਿੱਚ ਸੀ। ਪ੍ਰਤਾਪ ਸਿੰਘ ਫੌਜੀ। ਫੌਜੀ ਇਹ ਖੇਮ ਸਿੰਘ ਤਰਖਾਣਾ ਵਿੱਚ ਵੀ ਕੋਈ ਨਾਂ ਆਇਆ ਸੀ, ਨਾਂ ਦਾ ਬੰਦਾ ਸੀ? ਆਹੋ, ਤਰਖਾਣ। ਅੱਛਾ ਅੱਛਾ ਠੀਕ। ਉਹਦਾ ਕਿ ਨਾ ਹੂੰ। ਖੇਮ ਸਿੰਘ ਨਹੀਂ, ਅੰਬਰ ਸਿੰਘ ਦੀ ਨਾਮ। ਅਮਰ ਸਿੰਘ। ਅਮਰ ਸਿੰਘ। ਅੰਬਰ ਸਿੰਘ ਤੇ ਜੈ ਸਿੰਘ ਹਾਂ। ਤੇ ਤਾਰਾ ਸਿੰਘ, ਹੂੰ। ਇਹ 4 ਭਰਾ ਹੋ। 4 ਭਰਾ ਸਨ। ਇੱਕ ਦਾ ਮੈਨੂੰ ਯਾਦ ਨਾ ਆਇਆ। ਠੀਕ ਹੈ। ਤੇ ਸਾਡੇ ਗੁਆਂਢ ਦੀ ਇੱਥੇ ਸਿੱਖਾਂ ਦਾ ਘਰ ਹੈ, ਅੱਛਾ। ਤੇ ਉਹ ਇੱਥੇ ਹੁਣ ਸਰਗੰਦ ਰਹਿੰਦਾ। ਇਹ 2 ਹੀ 3 ਬੰਦੇ ਨੇ ਘਰ ਦੇਖੇ ਨੇ, ਬੀਬੀ ਕੋਈ ਨਹੀਂ ਸੀ। ਅੱਛਾ ਬੀਬੀ ਕੋਈ ਨਹੀਂ ਸੀ। ਸਮਝਾ ਨਾ ਹੂੰ। ਵਧਾਈ ਨਾਲੀ ਬਾਬਾ ਭਾਗ ਨੂੰ ਆਂਦੇ ਬੁੱਢਾ ਬੰਦਾ ਸੀ ਭਾਈ। ਅੱਛਾ ਅੱਛਾ ਉਹਦਾ ਪੁੱਤਰ ਸੀ ਨੰਦ ਸਿੰਘ, ਅੱਛਾ ਇੱਕ ਪੈਰ ਦਾ ਫਿੱਡਾ ਸੀ। ਅੱਛਾ। ਹੈ ਹੂੰ। ਇੱਕ ਪੈਰ ਸਿੱਧਾ ਸੀ, ਹੂੰ। ਇੱਕ ਫਿੱਡਾ ਸੀ। ਹੂੰ। ਉਹਦਾ ਪੁੱਤਰ ਸੀ ਨਾਮ ਸਿੰਘ। ਠੀਕ ਹੈ। ਅੱਛਾ। ਤੇ ਹਰਨਾਮ ਸਿੰਘ ਦੀ ਸ਼ਾਦੀ ਹੋਈ ਫਿਰ ਬਾਅਦ ਚ। ਅੱਛਾ। ਉਹ ਦੁਲਜੀ ਕੇ ਪਿੰਡੇ ਹੂੰ। ਗੋਗੇ ਕੋਲ ਉੱਥੇ ਦੀ ਸ਼ਾਦੀ ਹੋਈ। ਦੁਲਜੀ ਕੇ। ਹਾਂ। ਅੱਛਾ। ਉਹ ਫਿਰ ਜਦੋਂ ਵਿਆਹ ਕੇ ਗਏ ਨਾ, ਹੂੰ। ਤੇ ਥੋੜੇ ਚਿਰ ਬਾਅਦ ਫਿਰ ਰੌਲਾ ਪੈ ਗਿਆ 47 ਦਾ, ਹੂੰ। ਹੂੰ। ਲੋਕ ਜਾਣ ਹੋਣ ਲੱਗ ਪਏ। ਹੂੰ। ਉਹ ਫਿਰ ਸਾਡੇ ਘਰ ਇੱਥੇ ਆਇਆ ਹੂੰ। ਹਰਨਾਮ ਸਿੰਘ। ਹੂੰ। ਤੇ ਮੇਰਾ ਪਿਓ ਜਵਾਨ ਭਰਾ ਸੀ। ਅੱਛਾ। ਉਹਨੂੰ ਅਗਲਾ ਭਾ ਮੇਰੀ ਗੱਲ ਸੁਣ, ਹੂੰ। ਮੇਰੀ ਬੀਵੀ ਜਵਾਨ ਤੇ ਜੀਵਨ ਉਹਨੇ ਪਾਇਆ ਬੜਾ, ਅੱਛਾ। ਤੇ ਅਸਾਂ ਜਾਣਾ ਤੁਰ, ਹੂੰ। ਪਤਾ ਨਹੀਂ ਵਾਪਸ ਹੋਣਾ ਕਿ ਨਹੀਂ ਹੋਣਾ। ਹੂੰ। ਤੇ ਸਾਨੂੰ ਗਾਹ ਕਰ ਲਿਆ। ਹੂੰ। ਤੇ ਮੇਰਾ ਪਿਓ ਨੂੰ ਬਜਾਣੇ ਛੱਡ ਕੇ ਆਇਆ। ਕੈਂਪ ਤੱਕ। ਵਾਹ ਜੀ। ਉੱਥੇ ਨਾ ਕੈਂਪ ਬਣਿਆ ਹੀ ਸਿੱਖਾਂ ਦਾ, ਹੂੰ। ਹੂੰ। ਉੱਥੇ ਜਮਾ ਹੁੰਦੇ ਹਨ, ਹੂੰ। ਉੱਥੇ ਜਾ ਛੱਡ ਕੇ ਆਇਆ। ਹੂੰ। ਮਤਲਬ ਇਸ ਤਰ੍ਹਾਂ ਤੋਂ ਭੈਣਾਂ ਭਰਾਵਾਂ ਲੋਕ ਰਹਿੰਦੇ ਨੇ। ਮਤਲਬ ਇੰਨੀ ਫੇਵਰ ਕੀਤੀ, ਮਦਦ ਕੀਤੀ ਕਿ ਉਹਨਾਂ ਨੂੰ ਬੜਿਆਣੇ ਕੈਂਪ ਤੱਕ ਛੱਡ ਗਿਆ। ਹਾਂ। ਚਲੋ ਸਹੀ। ਅਸੀਂ ਇਹ ਵੀ ਗੱਲ ਕਰਨੇ ਆ ਤੁਹਾਡੇ ਨਾਲ ਵੰਡ ਵਾਲੇ ਪਾਸੇ ਜਾਂਦੇ ਆ। ਪਹਿਲੇ ਤੁਸੀਂ ਨਾਂ ਲਿਆ ਖੇਮ ਸਿੰਘ ਦਾ, ਹਾਂ। ਜਿਨ੍ਹਾਂ ਦੀ ਰਿਕੁਐਸਟ ਤੇ ਮੈਂ ਤੁਹਾਡੇ ਨਾਲ ਅੱਜ ਦੁਬਾਰਾ ਗੱਲ ਕਰ ਰਿਹਾ ਵਾਂ, ਉਹ ਨੇ ਭਰਮ ਸਿੰਘ। ਉਹਨਾਂ ਦੇ ਫਾਦਰ ਜੀ ਦਾ ਨਾਂ ਸੀ ਰਾਮਦਿਆਲ, ਹਾਂ। ਤੇ ਉਹਨਾਂ ਦੇ ਫਾਦਰ ਜੀ ਦਾ ਨਾਂ ਸੀ ਬੂਰ ਸਿੰਘ। ਇਹਨਾਂ ਬਾਰੇ ਦੱਸੋ ਤੁਸੀਂ। ਉਹਦਾ ਬੂਰ ਸਿੰਘ ਸੀ ਨਾ, ਅੱਛਾ। ਉਹ ਤੇ ਮਰ ਗਿਆ ਨਾ ਪਹਿਲਾਂ। ਇੱਥੇ ਹੀ ਹਾਂ। ਇੱਥੇ ਹੀ ਡੈਥ ਹੋ ਗਈ ਸੀ। ਅੱਛਾ 47 ਤੋਂ ਕਿਤੇ ਪਹਿਲੇ ਦੇ। ਪਹਿਲੇ ਠੀਕ ਹੈ। ਤੇ ਜਿਹੜੀ ਨਾ ਰਾਮਦਿਆਲ ਹਾਂ। ਦੀ ਮਾਂ, ਅੱਛਾ। ਉਹਨੂੰ ਆਂਦੇ ਨੇ ਬਾਜੀ। ਬਾਜੀ। ਨਾ ਆਹ ਬਾਜੀ ਮੇਰੇ ਮਤਲਬ ਇਹ ਨਾਂ ਸੀ ਉਹਦਾ, ਨਾਂ ਨਹੀਂ ਉਹਦਾ ਮੈਨੂੰ ਯਾਦ। ਬਾਜੀ ਬਾਜੀ ਸਾਰੇ ਕਹਿੰਦੇ ਸੀ, ਮਸ਼ਹੂਰ ਸੀ ਜਿਹੜਾ ਮਤਲਬ। ਅੱਛਾ। ਬਾਜੀ ਇਹ ਮਤਲਬ ਕਿ ਬਾਜਵੀ ਜਾਤ ਸੀ ਉਹਨਾਂ ਦੀ। ਅੱਛਾ ਅੱਛਾ ਬਾਜੀ। ਠੀਕ ਠੀਕ ਬਾਜਵੀ। ਬਾਜਵੀ ਜਾਤ ਸੀ ਨਾ, ਅੱਛਾ। ਉਹਨੂੰ ਬਾਜੀ ਆਂਦੇ। ਠੀਕ ਠੀਕ। ਹਾਂ। ਹੂੰ। ਤੇ ਉਹ ਮੈਂ ਠੀਕ ਤਰ੍ਹਾਂ ਦੇਖੀ। ਹੂੰ। ਹੂੰ। ਪਹਿਲਾਂ ਬੂਰ ਸਿੰਘ ਨਾਲ ਸ਼ਾਦੀ ਉਹਦੀ ਹੋਈ, ਤੇ ਉਹ ਵੀ ਮਰ ਗਿਆ ਨਾ। ਅੱਛਾ। ਉਹਨੇ ਵੀ ਸਾਡੇ ਮਹੱਲੇ ਸਾਡੇ ਚੜ੍ਹਦੇ ਪਾਸੇ ਹਾਂ। ਮੇਰੇ ਘਰ ਨਾਲ ਹੀ ਘਰ ਸੰਤ ਸਿੰਘ ਹੋਣਾ ਦਾ, ਅੱਛਾ। ਨਾਨਿਆਂ ਦੇ ਘਰ ਦਾ ਨਾਲ ਦਾ ਮੇਰੇ ਨਾਂ? ਘਰ ਪੀਜੇ ਪਾਸੇ ਅੱਛਾ ਅੱਛਾ। ਸੰਤ ਸਿੰਘ ਸੀ ਵੱਡਾ, ਹੂੰ। ਉਹਦੀ ਛੋਟਾ ਖਜਾਨ ਸਿੰਘ, ਹੂੰ। ਫੌਜ ਸਿੰਘ, ਹੂੰ। ਇੱਥੇ ਆਜਾ ਭਰਾ। ਹੂੰ। ਉਹ ਸੰਤ ਸਿੰਘ ਨਾਲ ਵੀ ਸ਼ਾਦੀ ਕਰ ਲਈ ਆ ਕੇ। ਠੀਕ ਠੀਕ। ਉਸ ਵੇਲੇ ਜਿਹੜਾ ਰਾਮਦਿਆਲ ਸੀ ਛੋਟਾ ਹੀ ਸੀ? ਛੋਟਾ ਬੱਚਾ ਸੀ। ਬੱਚਾ ਸੀ। ਅੱਛਾ। ਅੱਛਾ। ਮੈਂ ਉਦੋਂ 47 ਵਿੱਚ 12-14 ਸਾਲ ਦਾ ਹਾਂ, ਠੀਕ ਹੈ। ਇਹ 16-17 ਸਾਲ ਦਾ ਹੈ। ਰਾਮਦਿਆਲ। ਹਾਂ। ਠੀਕ ਹੋ ਗਿਆ। ਇਹ ਸ਼ਹਿਰ ਜਾਂਦਾ ਹੈ ਪੜ੍ਹਨ, ਜਿੱਥੇ ਹੁਣ 2 ਨੰਬਰ ਸਕੂਲ ਹੈ ਨਾ, ਹਾਂਜੀ। ਇਹਨੂੰ ਖਾਲਸਾ ਸਕੂਲ ਆਉਂਦੇ ਹਨ। ਅੱਛਾ ਅੱਛਾ ਖਾਲਸਾ ਸਕੂਲ। ਹਾਂ। ਠੀਕ। ਇੱਥੇ ਪੜ੍ਹਦਾ ਹੁੰਦਾ ਸੀ। ਸਹੀ ਹੈ। ਜਦੋਂ ਇਹ ਗਏ ਨੇ ਇੱਥੋਂ, ਹੂੰ। ਉਦੋਂ ਮੈਂ 8ਵੀਂ ਜਾਂ 9ਵੀਂ ਜਮਾਤ ਪੜ੍ਹਦਾ ਸੀ। ਤੁਸੀਂ? ਨਾ ਮੈਂ ਤਾਂ ਪੜ੍ਹੇ ਸਕੂਲੇ ਗਿਆ ਹੀ ਨਹੀਂ ਨਾ। ਅੱਛਾ ਅੱਛਾ। ਉਹ ਰਾਮ ਜੀ ਦਾ ਹੂੰ ਹੂੰ। ਉਹ ਪੜ੍ਹਦਾ ਹੁੰਦਾ ਸੀ। 8ਵੀਂ 9ਵੀਂ ਜਮਾਤ ਸਾਨੂੰ। ਹਾਂ। ਸਹੀ ਤੇ ਹੈ। ਪੱਗ ਬੜੀ ਸੋਹਣੀ, ਪੱਗ ਬਚਪਨ ਦੀ ਪੱਗ ਬੰਨ ਲੈਂਦੇ ਹਨ, ਹਾਂਜੀ ਹਾਂਜੀ। ਤੇ ਸੋਹਣਾ ਬੜਾ ਸੀ ਉਹ, ਅੱਛਾ। ਚਿੱਟਾ ਰੰਗ ਸੀ ਉਹਦਾ। ਰਾਮਦਿਆਲ ਸੋਹਣਾ ਬੜਾ ਸੀ। ਹਾਂ। ਠੀਕ ਹੈ। ਮੈਨੂੰ ਅਜੇ ਤੱਕ ਉਹਦੀ ਸ਼ਕਲ ਯਾਦ ਹੈ। ਅੱਛਾ ਅੱਛਾ। ਸਹੀ ਹੈ ਸਹੀ। ਤੇ ਉਹ ਪੜ੍ਹਦਾ ਹੁੰਦਾ ਸੀ, ਤੇ ਫਿਰ ਉਹ ਪੜ੍ਹਦੇ ਫਿਰ ਉਹ ਤੁਰ ਗਏ ਇੱਥੋਂ। ਟੁਰ ਗਏ। ਇੱਥੋਂ ਜਾ ਕੇ ਫਿਰ ਉੱਥੇ ਕਿਤੇ ਪੜ੍ਹਦਾ ਰਿਹਾ ਹੋਏਗਾ। ਹੂੰ ਹੂੰ। ਜਿਹੜੇ ਤਰਕਾਲੀਆਂ ਪਿੰਡ ਦੇ ਵਿੱਚ 47 ਤੋਂ ਪਹਿਲਾਂ ਜਿਹੜੇ ਸਿੱਖਾਂ ਦੇ ਘਰ ਸਨ, ਮਤਲਬ ਕੋਈ ਅੰਦਾਜ਼ਨ ਹੈ 60-10 ਘਰ? ਆਹੋ। ਮਾਲਕ ਵੀ ਉਹੀ ਸਨ? ਮਾਲਕ। ਮਾਲਕ ਵੀ ਉਹੀ ਸਨ। ਠੀਕ ਹੈ। ਇਹ ਕਿਹੜੀ ਕਿਹੜੀ ਗੋਤ ਦੇ ਸਨ? ਤੁਸੀਂ ਦੱਸਿਆ ਕਿ ਇੱਕ ਘਰ ਬਾਜਵਿਆਂ ਦਾ ਸੀ,
ਤੇ ਤੁਹਾਡੀ ਆਪਣੀ ਬਰਾਤ? ਬਾਜਵੇ ਘਰ ਨਹੀਂ ਸੀ ਉਹਨਾਂ ਦਾ, ਅੱਛਾ ਅੱਛਾ ਉਹਦੀ ਬੀਬੀ ਅੱਛਾ, ਉਹ ਜਿਹੜੀ ਬੀਵੀ ਵਿਆਹ ਤੋਂ ਕਿਧਰੋਂ ਆਈ ਸੀ ਉਹ ਬਾਜਵੀ ਉਹ ਸੀ। ਬਾਜਵੇ ਸੀ। ਠੀਕ ਹੋ ਗਿਆ। ਬਾਕੀ ਜਿਹੜੇ ਹਨ ਨਾ ਹਿੰਦੂ ਸਿੱਖ ਮੁਸਲਮਾਨ ਹਾਂ ਸਾਰੇ ਹੀ ਰਾਤ ਰਾਜ ਸੀ। ਅੱਛਾ ਅੱਛਾ ਅੱਛਾ, ਠੀਕ ਠੀਕ, ਮਤਲਬ ਕੀ ਮੁਸਲਮਾਨ ਜੱਟ ਕੀ ਸਿੱਖ ਹਾਂ। ਸਾਰੇ ਰਾਜ ਸਨ। ਕਾਲਾ ਰਾਵਾਂ ਦਾ ਹਾਂ ਬਿਰੀਆ ਚੱਕਰਾਵਾਂ ਦਾ ਠੀਕ ਹੈ। ਇਹ ਸਾਡਾ ਪਿੰਡ। ਅੱਛਾ ਇਹ ਜਿੰਨੇ ਨਾ ਇੱਥੇ ਦੇ ਰਹਿਣ ਵਾਲੇ ਲੋਕ ਹੂੰ ਕਿਆ ਸਿੱਖ ਹਿੰਦੂ ਜੋ ਵੀ ਹੈ ਨਾ ਹਾਂ। ਸਭ ਰਾਜ ਦਾ। ਸਾਰੇ ਰਾਜ ਸਨ, ਜੱਟ ਰਾਜ ਸਨ। ਜਾਤ ਸਾਡੀ ਕੋਈ ਸਾਰਾ ਨਹੀਂ ਠੀਕ ਹੈ ਠੀਕ ਹੈ। ਤੇ ਸਹੀ। ਭਰਾਵਾਂ ਵੀ ਰਹਿੰਦੇ ਹਨ। ਹੂੰ। ਕੋਈ ਤਮੀਜ਼ ਨਹੀਂ ਸੀ ਵੀ ਇਹ ਮੇਰਾ ਮਤਲਬ ਵਿਆਹ ਸ਼ਾਦੀ ਹੁੰਦੀ ਹੈ ਵੱਖਰੇ ਵੱਖਰੇ, ਹੂੰ। ਖਾਣਾ ਪੀਣਾ ਵੱਖਰਾ ਵੱਖਰਾ, ਸਹੀ ਹੈ। ਤੁੰਜ ਆਉਂ ਇੱਕੋ ਬਰਾਬਰੀ ਹੁੰਦੀ ਹੈ ਸਾਰੇ ਦੇ। ਸਲੂਕ ਬਹੁਤ ਸੀ, ਸਲੂਕ ਬੜਾ ਸੀ। ਮਿਸਾਲ ਬਾਹਰ ਦੇ ਕਿਸੇ ਪਿੰਡ ਲੜਾਈ ਹੋ ਪਈ ਹੈ ਨਾ, ਅੱਛਾ। ਇਹ ਸਾਰੇ ਪਿੰਡ ਠੀਕ, ਦਫਾ ਕਰਨਾ ਹੈ ਆਪਣੇ ਪਿੰਡ ਦਾ, ਏਕਾ ਕਰ ਲੈਂਦੇ ਸਾਂ ਉਸ ਵੇਲੇ। ਲੜਾਈ ਹੋਈ ਜੀ ਮੇਰੀ ਸੰਭਾਲ ਤੋਂ ਪਹਿਲਾਂ ਹੋਈ ਉਹ 1 ਸਾਲ 2 ਸਾਲ ਅੱਛਾ ਮੈਨੂੰ ਸੰਭਾਲ ਨਹੀਂ। ਠੀਕ ਹੈ। ਦੁਲਾਈ ਸ਼ਹਿਰ ਦਾ ਇੱਕ ਹਾਜਰੀ, ਹੂੰ। ਉਹ ਇੱਥੇ ਜ਼ਬਰਦਸਤੀ ਲੋਕਾਂ ਦੀ ਕਣਕਾਂ ਦੀ ਬੱਕਰੀ ਚਾਰਦਾ ਸੀ। ਅੱਛਾ ਉਹਨੂੰ ਫਿਰ ਸਾਡੇ ਪਿੰਡ ਦੇ ਨੇ ਸਾਰੇ ਲੈ ਕੇ ਉਹਨੂੰ ਮਾਰਿਆ ਸੀ। ਅੱਛਾ। ਨਿਸ਼ਾਤ ਹੈ ਇੱਥੇ ਬੱਕਰੀਆਂ ਖੋਲੀਆਂ। ਹੂੰ। ਉਹਦੇ ਬਾਅਦ ਫਿਰ ਨਹੀਂ ਆਇਆ। ਠੀਕ ਠੀਕ ਠੀਕ। ਲੋਕ ਬੜਾ ਜਾਂਦਾ। ਹੂੰ। ਸਹੀ ਹੈ ਸਹੀ ਹੈ। ਅੱਛਾ ਬਾਬਾ ਜੀ ਇਹ ਦੱਸੋ 47 ਚ ਪਹਿਲੇ ਤਰਕਾਲੀਆਂ ਪਿੰਡ ਦਾ ਤੁਸੀਂ ਨਾਂ ਲਿਆ ਖੇਮ ਸਿੰਘ ਨੰਬਰਦਾਰ ਸੀ, ਹਾਂ। ਇਹਦੇ ਤੋਂ ਇਲਾਵਾ ਵੀ ਕੋਈ ਹੈ ਸੀ ਨੰਬਰਦਾਰ? ਇੱਕ ਨੰਬਰਦਾਰ ਸਨ, ਦੋ ਸਨ? ਇੱਕ ਮੁਸਲਮਾਨਾਂ ਦਾ ਨੰਬਰਦਾਰ ਸੀ, ਠੀਕ ਹੋ ਗਿਆ। ਇੱਕ ਕਿਸੇ ਹਿੰਦੂਆਂ ਦਾ। ਉਹ ਸੀ ਮੁਸਲਮਾਨਾਂ ਦਾ ਨੰਬਰਦਾਰ ਕੌਣ ਸੀ? ਉਦੋਂ ਉਹ ਜ਼ਮਾਨੇ 'ਚ ਬਾਬਾ ਮਾਈਆ ਮੈਂ ਨਹੀਂ ਵੇਖਿਆ, ਅੱਛਾ, ਉਹੀ ਨੰਬਰਦਾਰ ਪਹਿਲਾਂ। ਬਾਬਾ ਮਾਇਆ ਨੰਬਰਦਾਰ ਸੀ। ਅੱਛਾ। ਉਹਦੇ ਬਾਅਦ ਉਹ ਮਰ ਗਿਆ, ਨਹੀਂ ਵੇਖਿਆ। ਹਾਂ ਹਾਂ। ਉਹਦੇ ਬਾਅਦ ਨੱਥੂ ਲੰਬੜ ਹੋਇਆ, ਅੱਛਾ ਅਕਬਰ ਲੰਬੜ ਦਾ ਪਿਓ। ਠੀਕ ਠੀਕ ਸਹੀ ਹੈ। ਨੱਥੂ ਨੰਬਰਦਾਰ ਉਹ 47 ਤੋਂ ਬਾਅਦ ਹੋਇਆ ਨੱਥੂ ਨੰਬਰਦਾਰ। ਹਾਂ 47 ਟਾਈਮ ਜਾਂ 47 ਤੋਂ ਪਹਿਲੇ ਬਾਬਾ ਮਾਇਆ ਸੀ, ਮਾਇਆ। ਉਹ ਮੁਸਲਮਾਨਾਂ ਦਾ ਨੰਬਰਦਾਰ ਸੀ, ਤੇ ਸਿੱਖ ਕਮਿਊਨਿਟੀ ਦਾ ਜਿਹੜਾ ਨੰਬਰਦਾਰ ਸੀ ਉਹ ਖੇਮ ਸਿੰਘ ਸੀ। ਸਹੀ ਹੈ ਸਹੀ ਹੈ। ਤੇ ਖੇਮ ਸਿੰਘ ਦੀ ਪੈਲੀ ਤੁਸੀਂ ਦੱਸੀ 70 ਘੁਮਾ ਪੈਲੀ ਹਾਂ, ਜਦੋਂ ਸੀ। ਸੱਚਣਾ ਪਾਈ ਬਾਗ ਜਾ ਵੀ ਲਿਆ, ਸਹੀ। ਅੰਬਾਂ ਦਾ ਬਾਗ ਵੀ ਲਾਇਆ ਸੀ ਉਹਨੇ। ਤੇ ਇਹਨਾਂ ਦੀ ਕਿੰਨੀ ਪੈਲੀ ਸੀ ਰਾਮ ਦਿਆਲ ਦੀ? ਬੂਰ ਸਿੰਘ ਸੀ ਨਾ ਤੇ ਪਿਓ ਦਾ ਹਾਂ, ਨਾਮ? ਇਹਨਾਂ ਦੀ ਪਾਈ ਮੈਂ ਮੈਨੂੰ ਨਹੀਂ ਪਾਈ ਯਾਦ। ਹੂੰ। ਖੂਹ ਇਹਨਾਂ ਦਾ ਵੱਖਰਾ, ਅੱਛਾ, ਖੂਹ ਦਾ ਨਾਮ ਵੱਖਰਾ, ਬੂੜਿਆ ਖੂਹ ਨਾਮ ਦੇ। ਬੂਰਿਆਂ ਦਾ ਖੂਹ। ਹਾਂ, ਅੱਛਾ, ਉਹ ਖੂਹ ਪਿੰਡੋਂ ਕਿਹੜੀ ਬਾਈ ਸੀ? ਇਹ ਖੂਹ ਜਿਹੜੇ ਹਨ ਇੱਥੇ ਆ ਜਦੋਂ ਪਹਾੜ ਬਾਈ। ਪਹਾੜ ਬਾਈ। ਪਹਾੜ ਬਾਈ ਤੁਸੀਂ ਪੰਜ ਦੱਸਣ ਚਾਰ- ਦੇ ਸੋ ਚਾਰ ਪੰਜ ਕੁਝ ਖੂਹ ਦਿਨ ਨੇ। ਪਹਿਲੇ ਕੋ ਜਿੱਥੇ ਰਾਣਿਆਂ ਦਾ ਡੇਰਾ ਆਹੋ, ਉੱਥੇ ਸੀ ਤੇ ਨਾ? ਖੇਮ ਸਿੰਘ ਦਾ ਖੂਹ ਉੱਥੇ ਸੀ। ਅੱਛਾ। ਫਿਰ ਇੱਕ ਅੰਦਰ ਆ ਗਈ ਸੀ, ਹੂੰ ਉਹ ਪਤਾ ਨਹੀਂ ਕਿਹਦੀ ਵੀ ਲੱਗਦੀ ਸੀ, ਹੂੰ ਉਹਨਾਂ ਦਾ ਖੂਹ ਸੀ, ਇੱਕ ਬੂੜੇ ਦਾ ਖੂਹ ਸੀ। ਹੂੰ ਇਹ 3-4 ਖੂਹ ਨੇ ਉੱਥੇ, ਹੂੰ। 3-4 ਉਹਦੇ 3-4 ਇੱਧਰ ਸਾਡੇ ਦਾ। ਅੱਛਾ, ਤੇ ਇੱਕ ਉਹ ਹੋਰ ਦੱਸੋ ਖੂਹਾਂ ਦੇ ਨਾਂ ਕਿਹੜੇ ਕਿਤੇ ਕਿਤੇ ਨਾਂ ਤੇ ਖੂਹ ਵੱਜਦਾ ਸੀ? ਇੱਕ ਖੇਮ ਸਿੰਘ ਦਾ ਖੂਹ ਸੀ, ਹਾਂ ਇੱਕ ਬੂੜੇ ਦਾ ਖੂਹ ਨੇ, ਠੀਕ ਹੈ। ਤੇ ਇੱਧਰ ਸਾਡੇ ਜੱਟਾਂ ਦੇ ਹਨ, ਸਾਡਾ ਦਾ ਖੂਹ ਸੀ ਉਹਦਾ ਨਾਂ, ਅੱਛਾ ਤੇ ਉਹਨੇ ਵੱਖਰੇ ਵੱਖਰੇ ਨਾਮ ਸੀ। ਸਹੀ ਹੈ ਸਹੀ ਹੈ। ਉਹ ਜਿਹੜਾ ਕਿਸੇ ਦਾ ਨਾਂ ਸੀ ਉਸ ਨਾਂ ਤੇ ਲੈ ਜਾਂਦਾ ਸੀ। ਠੀਕ ਹੈ। ਇੱਕ ਬਾਬੇ ਦੀਵਾਨ ਕਾ ਸੀ ਨਾ, ਅੱਛਾ ਬਾਬਾ ਦੀਵਾਨ ਸ਼ੇਰੇ ਦਾ ਖੂਹ, ਅੱਛਾ ਅੱਛਾ। ਉਹਦੇ ਵਿੱਚ ਇਹ ਸਾਰੇ ਮੇਰੇ ਜਿੰਨੇ ਸਾਰੇ ਭਾਈ ਬਾਦ। ਇਹ ਤੁਸੀਂ ਗੱਲ ਅੱਛਾ, ਇਹ ਜਿਹੜੀ ਅਸੀਂ ਹੁਣ ਵੀ ਸੁਣਦੇ ਆ ਬਜ਼ੁਰਗਾਂ ਕੋਲ ਕਿ ਵਿਹੜੇ ਵਾਲੇ ਜੱਟ, ਆਹੋ। ਇਹ ਜਿਹੜੀ ਗੱਲ ਏ ਇਹਨਾਂ ਦੀ 47 ਤੋਂ ਪਹਿਲੇ ਹੀ ਸੀ? ਪਹਿਲੇ ਹੀ ਆਉਗੇ ਵੀ ਜੱਟ ਹੈ ਹੀ ਉਹ ਸਾਨੂੰ, ਹਾਂ ਹੋਰ ਤੇ ਜੱਟ ਤੇ ਹੈ ਹੀ ਕੋਈ ਨਹੀਂ। ਸਹੀ ਸਹੀ। ਸਾਡਾ ਘਰ ਸੀ ਦਿਹਾੜੀ 20 ਕੁ ਮਾਤਾ ਜੀ, ਅੱਛਾ। ਤੇ ਮੇਰੇ ਵਿੱਚ 10 ਕਿੱਲੇ ਹਾਂ ਹੈਗਾ ਮੇਰਾ ਪੱਪੂ, ਠੀਕ ਇਹਦੇ ਹੈ। ਨਾਨਿਆਂ ਦੀ ਅੱਛਾ। ਤੇ 10 ਕਿੱਲੇ ਸਾਡੀ ਹੂੰ ਹੈ। ਠੀਕ ਠੀਕ ਤੇ ਬਾਕੀ ਜਿਹੜੀ ਉਹ ਉਹਨਾਂ ਦੀ ਵੱਖਰੀ ਪਾਈ। ਸਹੀ। ਕੋਈ 70-80 ਘਰ ਹੈ 47 ਤੋਂ ਪਹਿਲੇ ਤਰਕਾਲੀਆਂ ਪਿੰਡ ਦੇ, ਤੇ ਤੂੰ ਵੱਧ ਸਾਂ? ਘਰ ਦੇ ਬਹੁਤੇ ਹਨੇ ਵਾਸਤੇ ਅੱਛਾ। ਤੇ ਗੈਰ ਦੇ ਲੋਕ ਬੜੇ ਸਨ, ਗੈਰ ਜ਼ਰਾਤ ਕੁਛਾ ਬਹੁਤ ਸਨ। ਠੀਕ ਹੈ। ਤੇ 8-10 ਘਰ ਭਗਤ ਆਉਂਦੇ ਹਨ, ਹੂੰ 5-7 ਘਰ ਨਾ ਇਹਨਾਂ ਦੇ ਹਨ, ਹੂੰ ਸਾਈਆਂ ਦੇ, ਠੀਕ ਤੇ ਠੀਕ। 2-3 ਘਰ ਨਾਈਆਂ ਦੇ। ਬਾਬਾ ਜੀ ਕਿੰਨਾ ਰਕਬਾ ਸੀ ਤਰਕਾਲੀਆਂ ਦਾ? 300 350 300 350। ਤੇ ਇਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਮੁਸਲਮਾਨਾਂ ਜੱਟਾਂ ਦਾ ਕਿੰਨਾ ਸੀ ਤੇ ਸਿੱਖਾਂ ਕੋਲ ਕਿੰਨਾ? 5 ਤੋਂ ਜੀ 3 ਹਿੱਸੇ ਜਵਾਦੇ ਹਨ, ਅੱਛਾ, ਤੇ 2 ਹਿੱਸੇ ਮੁਸਲਮਾਨ। 2 ਹਿੱਸੇ ਮੁਸਲਮਾਨ। ਠੀਕ ਠੀਕ। ਤੇ ਉਹ ਸਾਰਾ ਰਕਬਾ ਆਪਣਾ ਵਖਦਾ ਸੀ, ਆਹੋ ਸਾਰਾ ਕੁਛ। ਇਸਤੇਮਾਲ ਸੀ, ਕੋਈ ਵਰਾਨੀ ਤੇ ਨਹੀਂ ਸੀ? ਨਾ ਨਾ ਤੇ ਪਾਣੀ ਛਣੀ ਖੂਹਾਂ ਦੇ ਪਾਣੀ ਖੂਹਾਂ ਲੱਗੇ, ਪਾਣੀ ਪੂਰਾ ਹੋ ਜਾਂਦਾ ਸੀ? ਖੂਹ ਤਰਾਇਆ ਸਾਡੇ ਪਾਸੇ ਹਨ, ਅੱਛਾ। ਤੇ ਤਰਾਇਆ ਉੱਧਰ ਸਨ, ਤੇ ਖੂਹਾਂ ਦੇ ਲੋਕ ਗੁਜ਼ਾਰਾ ਕਰਦੇ ਹਨ। ਉਹ ਪਾਣੀ ਵੀ ਖੂਹਾਂ ਤੋਂ ਪੀਂਦੇ ਸੀ, ਹੂੰ ਕੋਈ ਨਲਕਾ ਨਹੀਂ ਹੁੰਦਾ, ਅੱਛਾ। ਕੋਈ ਖੂਹ ਨਹੀਂ ਤੇ ਸੀ। ਪਾਣੀ ਉਸ ਵੇਲੇ ਵਧੀਆ ਸੀ ਖੂਹਾਂ ਦਾ ਪੀਣ ਕਾਬਲ? ਪਾਣੀ ਪੀਂਦੇ ਹਨ,
ਮਜਬੂਰੀ ਜਦੋਂ ਬਰਸਾਤ ਦਾ ਮੌਸਮ ਹੁੰਦਾ ਸੀ ਨਾ, ਜੀ ਜੀ ਉਦੋਂ ਪਾਣੀ ਖਰਾਬ ਹੋ ਜਾਂਦਾ ਸੀ ਅੱਛਾ ਅੱਛਾ ਤੇ ਲੋਕ ਪੁਣ ਕੇ ਪਾਣੀ ਪੀਂਦੇ ਨੇ ਪੌਣ ਕੇ ਪਾਣੀ ਪੀਣਾ ਸਹੀ ਮੈਂ ਸਹੀ। ਕਹਿੰਦਾ ਇੰਤਜ਼ਾਮ ਕੋਈ ਨਹੀਂ ਹੋਣਾ। ਕੋਈ ਐਸਾ ਖੂਹ ਵੀ ਹੈ ਸੀ ਪਿੰਡ ਦੇ ਵਿੱਚ ਜਿਹਦਾ 12 ਮਹੀਨੇ ਪਾਣੀ ਨਹੀਂ ਸੀ ਮੁੱਕਦਾ ਪਾਣੀ ਕਿਸੇ ਦਾ ਵੀ ਨਹੀਂ ਮੁੱਕਦਾ। ਅੱਛਾ ਪਾਣੀ ਜਿਹੜਾ ਸਾਡਾ ਖੂਹ ਸੀ ਨਾ, ਹਾਂ ਹਾਂ ਇੱਕ ਨਾਲ ਸੀ ਇਹਨਾਂ ਦਾ ਜਿਹੜੇ ਆ ਜੱਟਾਂ ਦਾ ਖੂਹ, ਅੱਛਾ ਇਹ ਦੋਏ ਖੂਹ ਨੇ ਦੋਵਾਂ ਦਾ ਪਾਣੀ ਨਹੀਂ ਮੁੱਕਦਾ। ਹੂੰ ਠੀਕ ਜਿੰਨਾ ਠੀਕ। ਮਰਜ਼ੀ ਗਰਮੀ 'ਚ ਵਾਂਝੇ ਰਹਿੰਦੇ ਹਨ ਹਾਂ ਤੇ ਹਾਂ ਪਾਣੀ ਨਹੀਂ ਮੁੱਕਦਾ। ਸਹੀ ਸਹੀ। ਤੇ ਗੁਰਦੁਆਰੇ ਦੱਸੋ ਕਿੰਨੇ ਸਨ? ਇੱਕ ਗੁਰਦੁਆਰਾ ਸੀ ਅੱਛਾ ਮਿਸਾਲ ਦੇ ਜਿੱਥੇ ਸ਼੍ਰੀ ਮਾਤਾ ਦਾ ਘਰ ਹੈ ਨਾ, ਹਾਂਜੀ ਉੱਥੇ ਉਹ ਜਿੱਥੇ ਨਹਿਰਾਂ ਦੇ ਘਰ ਨੇ ਹਾਂ। ਅੱਛਾ ਉੱਥੇ ਗੁਰਦੁਆਰਾ ਉਹ ਹੁੰਦਾ ਦੂਰਾ ਜਿਹਾ ਪੀਪਲ ਦਾ ਬੂਟਾ ਨੇ ਹਾਂਜੀ ਗੁਲਾਮ ਸਿੰਘ ਗੁਜਰ ਵੇਲੇ ਹਾਂਜੀ ਹਾਂਜੀ ਉਹਦੇ ਥੱਲੇ ਹੀ ਠਾਕਰ ਦੁਆਰਾ, ਅੱਛਾ ਅੱਛਾ ਉਹ ਠਾਕਰ ਦੁਆਰਾ ਸੀ। ਉਹਦੇ ਵਿੱਚ ਦੋ ਨਾ ਮੂਰਤੀਆਂ ਰੱਖੀਆਂ ਹੁੰਦੀਆਂ ਦੋ ਮੂਰਤੀਆਂ ਮੇਰੇ ਠੀਕ। ਬੁੱਤ ਅੱਛਾ ਮੈਨੂੰ ਪਤਾ ਨਹੀਂ ਉਹ ਠਾਕਰ ਦੁਆਰਾ ਜਿਹੜਾ ਉਹ ਆਪਣਾ ਹਿੰਦੂ ਭਰਾ ਜੀ ਦਾ ਸੀ। ਹਿੰਦੂ ਬਰਾੜ ਦੇ। ਠੀਕ ਠੀਕ ਤੇ ਉਹ ਕਿਉਂਕਿ ਹਿੰਦੂ ਲੋਕ ਜਿਹੜੇ ਨੇ ਬੁੱਤ ਪੂਜਦੇ ਹਨ, ਹਾਂਜੀ ਇਹ ਉਹ ਦੋ ਬੁੱਤਾਂ ਦੀ ਪੂਜਾ ਕਰਦੇ ਹਨ। ਅੱਛਾ ਠੀਕ ਉਹ ਪਤਾ ਨਹੀਂ ਕ੍ਰਿਸ਼ਨ ਕੇ ਰਾਣੀ ਕੀ ਕੇ ਨਾਲ ਹਾਂਜੀ ਇਹਨਾਂ ਹਾਂਜੀ ਨਾਂ ਸੀ। ਸਹੀ ਸਹੀ ਤੇ ਸਿੱਖ ਜਿਹੜੇ ਹਨ ਨਾ, ਹਾਂ ਹਾਂ ਇਹ ਬੁੱਤੀਆਂ ਪੂਜਦੇ ਜੀ ਜੀ ਹਾਂਜੀ ਹਾਂ। ਠੀਕ ਠੀਕ ਸਹੀ ਹੈ ਇਹਨਾਂ ਦੀ ਕਿਤਾਬ ਦੇ ਨਾਮ ਦੇ ਗ੍ਰੰਥ, ਹਾਂਜੀ ਬੜੀ ਵੱਡੀ ਕਿਤਾਬ। ਜੀ 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 ਬਿਲਕੁਲ ਬਿਲਕੁਲ ਠੀਕ ਇਹਨਾਂ ਅਸੀਂ ਕੁਰਾਨ ਪਾਕ ਪੜ੍ਹਦੇ ਹਾਂ, ਹਾਂਜੀ ਅੱਛਾ ਗੱਡੇ ਧਰ ਲੈਣਾ ਹਾਂ ਸਾਲ 'ਚ ਇੱਕ ਵਾਰੀ, ਅੱਛਾ ਤੇ ਬਾਰਡਰ ਤੇ 4 ਸਵੇਰੇ ਗੱਡਾ ਪਾਉਣਾ। ਹਾਂ ਹਾਂ। ਉਹ ਸਾਰੇ ਪਿੰਡ ਦੇ ਦੁਆਲੇ ਜਾਂ ਆਹ ਉਹ- ਸਾਰੇ ਪਿੰਡ ਦੀ ਜ਼ਮੀਨ, ਅੱਛਾ ਜ਼ਮੀਨ ਦੀ ਬਾਰਡਰ ਦੇ ਨਾਲ ਨਾਲ ਜੀ 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 ਇਹਨਾਂ ਦੀ ਠੀਕ, ਬਰਕਤ ਠੀਕ। ਹੁੰਦੀ ਹੈ। ਅੱਛਾ ਅੱਛਾ ਐਸਾ ਲਗਾ ਵਾਹ ਜੀ ਵਾਹ ਠੀਕ ਠੀਕ। ਜਿਹੜੇ ਤੁਹਾਡੇ ਹਾਨ ਦੇ ਸਨ ਉਸ ਵੇਲੇ ਸੰਗੀ ਬੇਲੀ ਜਿਨ੍ਹਾਂ ਨਾਲ ਤੁਸੀਂ ਡੰਗਰ ਡੁੰਗਰ ਚਾਰਨੇ ਅੱਗੇ ਪਿੱਛੇ ਬਾਹਰ ਮੇਲੇ ਠੇਲੇ ਆਪਣਾ ਵੇਖਣ ਹਾਂ। ਜਾਣੇ ਉਹਨਾਂ ਦੇ ਨਾਮ ਦੱਸੋ। ਨਾ ਤੇ ਬੜੇ ਨਾ ਦੇ ਉੱਥੇ ਬਾਮੂ ਨੇ ਤੇ ਵਜਾਮ ਦਾ ਨਾਂ ਹੈ। ਅੱਛਾ ਇਹ ਘਰ ਦੇ ਸਾਹਮਣੇ ਤੇ ਅੱਛਾ ਉਹ ਮੇਰੇ ਨਾਲ ਨਹੀਂ ਸੀ। ਹਾਂ ਨਹੀਂ ਸੀ, ਉਹ ਸਿੱਖ ਸੀ। ਹਾਂ। ਅੱਛਾ ਵਰਿਆਮ ਸਿੰਘ ਉਹਦਾ ਨਾਮ ਸੀ ਤੇ ਬਾਬੂ ਕਹਿੰਦੇ ਹਾਂ। ਸੀ। ਠੀਕ ਹੈ ਅੱਛਾ ਫਿਰ ਜਿਵੇਂ ਸ਼ਹਿਰ ਜਾਂਦਾ ਸੀ ਕੰਮ ਤੇ, ਅੱਛਾ ਤੇ ਤਾਰਾ ਸਿੰਘ ਸੀ ਨਾਮ ਦਾ, ਅੱਛਾ ਜਾਗਰ ਸਿੰਘ ਦਾ ਭਰਾ, ਜਾਗਰ ਸਿੰਘ ਦਾ ਭਰਾ ਤਾਰਾ ਸਿੰਘ ਅੱਛਾ ਜਿੱਥੇ ਸਰਾਜ ਸੂਰਿਆ ਰਹਿੰਦਾ ਨਾ, ਹਾਂਜੀ ਇਹ ਘਰ ਜਾਂਦਾ। ਵਾਹ ਜੀ ਵਾਹ ਉਹ ਠੀਕ ਮੇਰੇ ਹੈ। ਨਾਲ ਜਾਂਦਾ ਹੁੰਦਾ ਸੀ। ਹੂੰ ਅੱਛਾ ਇੱਕ ਬਾਹਮਣ ਸੀ, ਹੂਮ ਰਤਨ ਲਾਲ ਦਾ ਨਾਮ ਸੀ, ਰਤਨ ਲਾਲ ਉਹ ਵੀ ਸ਼ਾਇਦ ਮੇਰੇ ਨਾਲ ਕੰਮ ਜਾਂਦਾ ਹੁੰਦਾ ਸੀ। ਅੱਛਾ ਇੱਕ ਸਾਧਕ ਦਾ ਮੌਲ ਸੀ। ਹੂੰ ਅਸੀਂ 5-4 ਬੰਦੇ ਨੂੰ ਕੰਮ ਨਿਕਲ ਜਾਂਦੇ ਹਾਂ ਸ਼ਾਇਦ। ਠੀਕ ਹੈ ਤੁਸੀਂ ਪੰਜ ਚਾਰ ਇੱਕ ਸਾਧਕ ਅਸੀਂ ਹਮ ਜਾਏਗਾ ਪਿਓ, ਅੱਛਾ ਹਾਂ, ਇਹ ਠੀਕ ਵੀ ਹੈ। ਨਾਲ ਜਾਂਦਾ ਰਿਹਾ। ਤਾਂ ਉਸ ਵੇਲੇ ਤੁਹਾਡੇ ਹਾਨੀ ਕਰਾਣੀ ਸੀ ਤੇ ਕੰਮ ਤੇ ਤੁਸੀਂ ਸ਼ਹਿਰ ਜਾਣਾ ਸਿਆਲਕੋਟ ਸ਼ਹਿਰ ਲੱਗਦਾ ਸੀ। ਸ਼ਹਿਰ ਦਾ ਅੱਛਾ ਠੀਕ ਹੈ ਤੇ ਕਾਹਦਾ ਕੰਮ ਕਰਦੇ ਸੋ। ਜੇ ਜ਼ਮਾਨੇ ਵਿੱਚ ਕੰਮ ਸਿੱਖ ਰਿਹਾ ਨਾ, ਹਾਂ ਉਦੋਂ ਉੱਥੇ ਬਣਦੇ ਸਨ ਬਰਤਨ, ਅੱਛਾ ਮੇਰਾ ਮਤਲਬ ਇਹ ਕੱਪ ਗਲਾਸ ਐਸੀ ਚੀਜ਼ਾਂ, ਤੇ ਇਹ ਕੱਪ ਦੀ ਚਾਬੀਆਂ ਦਿੰਦੇ, ਹਾਂਜੀ ਇਹ ਉੱਥੇ ਬਣਦੇ ਆ। ਅੱਛਾ ਅੱਛਾ ਉਹ ਮੁਨਸ਼ੀ ਗਿਆਨ ਚੰਦ ਦਾ ਘਰ ਹੁੰਦਾ। ਮੁਨਸ਼ੀ ਗਿਆਨ ਚੰਦ ਦਾ ਕਾਰਖਾਨਾ ਸੀ ਸਿਆਲਕੋਟ ਦੇ ਵਿੱਚ ਤੇ ਉੱਥੇ। ਅੱਛਾ ਇਹ ਕਿਹੜੀ ਬਾਈ ਸੀ ਮਤਲਬ ਅਸਲ ਵਿੱਚ ਇਹ ਹਾਜੀਪੁਰੇ ਨਹੀਂ ਉਹ ਪੈਟਰੋਲ ਪੰਪ, ਅੱਛਾ ਅੱਛਾ ਠੀਕ ਜਿਹੜੇ ਹੈ। ਆਪਾਂ ਜਿੱਥੇ ਕੰਪ ਜਿਹੇ ਬਣੇ ਗੁਜੇ ਵੀ ਰਹਿੰਦੇ ਨੇ, ਹਾਂਜੀ ਹਾਂਜੀ ਇਹ ਸਾਰਾ ਘਰ ਹਮੇ ਸੀ, ਬੜਾ ਵੱਡਾ ਘਰ ਠੀਕ ਠੀਕ ਉੱਥੇ- ਹਾਜੀਪੁਰਾ ਦੇ ਏਰੀਆ ਦੇ ਵਿੱਚ ਹਾਂ। ਕਾਰਖਾਨਾ ਸੀ ਉਹਨਾਂ ਦਾ। ਇਹ ਸਰਕੂਲਾਂ ਦੇ ਪਾਸੇ ਠੀਕ ਹੈ ਤੇ ਉਹ ਉਹ ਇਹਦਾ ਵੱਡਾ ਕਾਰਖਾਨਾ ਜੀ, ਹਾਂ ਇੱਕੋ ਇੰਜਣ ਚੱਲਦਾ ਜੀ, 7 ਮਸ਼ੀਨਾਂ ਝੋਨੇ ਦੀਆਂ ਹਾਂ ਤੇ 2 ਚੱਕੀਆਂ ਚਲਾਉਂਦਾ ਸੀ ਇਹ। ਵਾਹ ਜੀ ਵਾਹ ਇੱਕ ਇੰਜਨ ਇੱਕ ਇੰਜਣ। ਨਾਲ ਹੋਇਆ ਅਜੇ ਸਜੇਵੀ ਰਹਿਮਾਨ ਖਰਾਦਾਂ ਬੜਾ ਅੱਛਾ ਕੰਮ। ਚੋਲ ਛੜਨ ਦੇ ਵੀ ਪਲਾਂਟ ਲੱਗੇ ਸਾਥ ਠੀਕ ਹੈ ਠੀਕ ਹੈ। ਤੇ ਹੋਰ ਬਾਬਾ ਜੀ ਦੱਸੋ ਸਿਆਲਕੋਟ ਦੇ ਵਿੱਚ ਹੋਰ ਵੀ ਕਿਸੇ ਦਾ ਕਾਰਖਾਨਾ ਹੈ ਕਾਰਖਾਨਾ ਇੱਕ ਉਹ ਘਰ ਨੇ ਮੁੰਜੀ ਗਿਆਨ ਚੰਦ ਦਾ, ਹਾਂ ਹਾਂ ਇੱਕ ਗੰਡਾ ਸਿੰਘ ਦਾ ਘਰ ਇਹ ਦੋ ਕਾਰਖਾਨੇ ਸਨ 47 ਤੋਂ ਪਹਿਲੇ ਤੇ ਇਸ ਵੇਲੇ ਮੈਂ ਦੱਸਦਾ ਜਾਵਾਂ ਕਿ ਸਿਆਲਕੋਟ ਇਸ ਟਾਈਮ ਇੱਕ ਇੰਡਸਟਰੀਅਲ ਜ਼ੋਨ ਬਣਿਆ ਹੈ ਉਦੋਂ ਵੀ ਇਹ ਜੀ ਪੂਰੇ ਕਿ ਪਾਕਿਸਤਾਨ ਦੇ ਵਿੱਚ ਨਾ ਛੋਟੀ ਛੋਟੀ ਦੁਕਾਨਾਂ ਹਨ ਨਾ, ਹਾਂਜੀ ਮਤਲਬ ਇਹਦੇ 4 ਬੰਦੇ ਲਾਏ ਨੇ ਕਿ 6 ਬੰਦੇ ਲਾਏ ਨੇ। ਹਾਂਜੀ ਹਾਂਜੀ ਛੋਟੇ ਮੋਟੇ ਕਾਰਖਾਨੇ ਉਹ ਹੈ ਹੈ ਨਾ। ਲੇਕਿਨ ਇਹ ਦੋ ਵੱਡੇ ਕਾਰਖਾਨੇ ਵੱਡੇ ਸਾਰੇ ਕਾਰਖਾਨੇ। ਫ੍ਰਿਜ ਸਨ ਹਾਂ। ਤੇ ਕਿੰਨਾ ਬੰਦਾ ਕੰਮ ਕਰਦਾ ਸੀ ਦੇ ਵਿੱਚ ਟੋਟਲ ਬੰਦੇ ਤੇ ਮੈਂ ਨਹੀਂ ਕਿਹਾ, ਵੈਸੇ ਅੰਦਾਜ਼ਨ ਕੋਈ 4-450 ਦੇ ਕੋਲ ਹੋਏਗਾ ਇੱਕ ਆਹ ਕਾਰਖਾਨਾ ਇਹਨਾਂ ਦੇ ਅੱਛਾ ਬੜੇ ਨੇ। ਠੀਕ ਤੇ ਕਿਤੇ ਤੇ ਆਪਣਾ ਉਸ ਵੇਲੇ ਤੁਸੀਂ ਜਾਂਦੇ ਆਂਦੇ ਸੋ ਗੱਡੀਆਂ ਤੇ ਪੈਦਲ ਹੀ ਅੱਛਾ ਪੈਦਲ ਹੀ ਗਏ ਮੈਂ 3 ਸਾਲ। ਇੱਥੋਂ ਤੁਸੀਂ 8 ਕਿਲੋਮੀਟਰ ਪੈਦਲ ਜਾਣਾ ਪੈਦਲ ਰੋਜ਼ ਹੀ ਤੇ ਪੈਦਲ ਵਾਪਸ ਆਣਾ
ਇੱਥੋਂ ਦੌੜ ਕੇ ਸ਼ਹਿਰ ਜਾ ਸਕਦੇ ਵਾਹ ਜੀ ਵਾਹ। ਠੀਕ ਤੇ ਸਾਲ 47 ਦੇ ਬਾਅਦ ਫਿਰ ਹੂੰ ਜਦੋਂ ਮੈਂ ਕੰਮ ਕਰਨ ਲੱਗਾ ਨਾ ਜੀ। ਫਿਰ ਮੈਂ ਸਾਈਕਲ ਲਈ ਸੀ। ਅੱਛਾ 47 ਤੋਂ ਬਾਅਦ ਸਾਈਕਲ ਲਈ ਤੁਸੀਂ ਪਹਿਲੇ ਪੈਦਲ ਹੀ ਜਾਣਾ ਪੈਦਲ ਜਾਂਦੇ ਨੇ। ਮਤਲਬ 16 ਕਿਲੋਮੀਟਰ ਤੁਸੀਂ ਸਫ਼ਰ ਕਰਨਾ ਰੋਜ਼ ਸਾਰੇ ਪੈਦਲ ਹੀ ਜਾਂਦੇ ਹਨ। ਹੂੰ ਜਿੰਨੇ ਮੁੰਡੇ ਜਾਂਦੇ ਹਨ ਨਾ ਹੂੰ। ਸਾਰੇ ਪੈਦਲ ਜਾਂਦੇ। ਬਾਬਾ ਜੀ ਉਸ ਵੇਲੇ ਕਿੰਨਾ ਤੁਸੀਂ ਕਹਿ ਲਓ ਲੱਗ ਜਾਂਦਾ ਸੀ ਤੁਹਾਨੂੰ ਕੋਈ 1.5 ਘੰਟਾ ਜਾਂ 2 ਘੰਟੇ ਜਾਂਦੇ ਆ? ਘੰਟੇ ਸਵਾ ਜੇ ਜਾ ਪੜਦੇ ਆ। ਘੰਟੇ ਸਵਾ ਘੰਟੇ ਤੁਸੀਂ ਸਿਆਲਕੋਟ ਪਹੁੰਚ ਜਾਂਦੇ ਸੀ। तो आता तो मुझे जो मुझे नहीं जाना हम्म। दौड़ रही होती है खा लेना। ਵਾਹ ਜੀ ਵਾਹ ਵਾਹ ਜੀ ਬੜੀ ਗੱਲ ਹੈ ਬੜੀ ਗੱਲ ਹੈ। ਸਕੂਲ ਹੈ ਅਸੀਂ स्कूल ਤਰਕਾਲੀਆਂ स्कूल का कोई बंदा पढ़िया नहीं था। ਅੱਛਾ स्कूल सिर्फ रसूलपुर से ਰਸੂਲਪੁਰ ਸਕੂਲ ਸੀ ਅੱਛਾ रसूलपुर जाते हैं लोग प्राइमरी वाले ਹਾਂ। ते बाहर में शहर ਉਸ ਵੇਲੇ ਕਿੰਨੀ ਜਮਾਤ ਤੱਕ ਸੀ ਸਕੂਲ ਰਸੂਲਪੁਰ ਵਾਲਾ? मैं मिडल तक भी ਮਿਡਲ ਤੱਕ ਤੇ ਉਸ ਵੇਲੇ ਮਿਡਲ ਚ ਆਪਣਾ 8ਵੀਂ ਜਮਾਤ ਹਾਂ। ਲੋਅਰ ਮਿਡਲ ਪ੍ਰਾਇਮਰੀ ਸਹੀ ਹੈ। ਠੀਕ ਉਹ 8ਵੀਂ ਜਮਾਤ ਤੱਕ ਸਕੂਲ ਸੀ ਉਸ ਵੇਲੇ ਸਹੀ। इससे पहले पंजाब रसूलपुर ही और कितने नहीं स्कूल ਤੁਸੀਂ ਸਕੂਲ ਨਹੀਂ ਗਏ? ना एक दिन भी नहीं गया। ਮੈਂ ਤੁਹਾਨੂੰ ਬਹੁਤ ਦਫਾ ਵੇਖਿਆ ਤੁਸੀਂ ਅਖਬਾਰ ਪੜ੍ਹਦੇ ਹੁੰਦੇ ਹੋ ਉਹ ਤੁਸੀਂ ਕਿੱਥੇ? वो बस शौक हो गया मैंने पढ़ने का। ਅੱਛਾ ਤੇ ਉਹ ਪਹਿਲਾਂ ਮੈਂ ਉਹ ਜ਼ਮਾਨੇ ਹੁੰਦੀ ਹੈ ਜਿਹੜਾ 1 2 3 ਜਮਾਤਾਂ ਨਹੀਂ ਹੁੰਦੀਆਂ ਹਾਂਜੀ ਇਹ ਕਿਤਾਬਾਂ ਹੁੰਦੀਆਂ ਹਨ ਅੱਛਾ ਉਹਨੂੰ ਇਸਲਾਮ ਦੀ ਕਿਤਾਬ ਆਉਂਦੇ ਹਨ। ਠੀਕ ਹੈ ਉਹ ਪਹਿਲੀ ਦੂਜੀ ਤੀਜੀ ਹੂੰ। ਮੈਂ 3 ਕਿਤਾਬਾਂ ਪੜ੍ਹੀਆਂ ਹੂੰ ਕਿਸੇ ਕੋਲ ਸਮਝ ਆ ਗਿਆ। ਸਹੀ ਹੈ। ਉਹਦੇ ਬਾਅਦ ਮੈਂ ਹੀਰ ਵਾਰਸ਼ਾਹ ਦੀ ਪੜ੍ਹੀ ਵਾਹ ਜੀ ਵਾਹ। ਸੋਹਣੀ ਮਹੀਂਵਾਦ ਦੀ ਕਿਤਾਬ ਹੈ ਹੂੰ ਯੂਸੁਫ ਇਸਲਾਮ ਦੀ ਅੱਛਾ ਕਲਾਮ ਸੂਦ ਨਹੀਂ ਤੁਸੀਂ ਕਿਸੇ ਪੜ੍ਹਨ ਲੱਗ ਪਏ ਉਹ ਸਹੀ ਪੜ੍ਹ ਲਾ ਪਿਆ। ਸਹੀ ਹੈ। ਉਹ ਪੜ੍ਹਦੇ ਮੈਂ ਕਿਤਾਬਾਂ ਪੜ੍ਹ ਲਾ ਪਿਆ ਹੂੰ ਤੇ ਲਿਖਣ ਭਾਈ ਵੀ ਆਪਣਾ ਸਹੀ ਨਾਂ ਨਹੀਂ ਲਿਖ ਸਕਦਾ। ਅੱਛਾ ਅੱਛਾ ਪੜ੍ਹ ਲੈਂਦੇ ਹੋ, ਲਿਖ ਨਹੀਂ ਸਕਦੇ? ਜਿਹੜੀ ਵਾਹ ਜੀ ਵਾਹ ਸਹੀ ਭਾਈ ਜੀ ਇਹ ਵੀ ਬਸ ਅਸੀਂ ਸਮਝਣਾ ਕਿ ਬੜੀ ਗੱਲ ਹੈ ਤੁਸੀਂ ਨਜ਼ਰ ਤਾਂ ਖਰਾਬ ਹੋ ਗਈ ਹੈ ਨਾ ਮੈਂ ਪੜ੍ਹ ਵੀ ਨਹੀਂ ਸਕਦਾ। ਜੀ ਜੀ ਇਹ ਮੈਨੂੰ ਬੜਾ ਦੁੱਖ ਹੈ ਗੱਲ ਦਾ। ਇਹਦੇ ਮੈਂ ਰੋ ਗਿਆ ਮੈਂ ਤਾਂ ਭਈ ਬਚਪਨ ਹੀ ਪੜ੍ਹ ਵੀ ਗੁਜ਼ਰ ਗਿਆ ਤੇ ਫਿਰ ਮੈਂ ਪੜ੍ਹਿਆ ਤੇ ਸਭ ਕੁਝ ਪੜ੍ਹਿਆ ਸਾਰੀ ਕਿਤਾਬਾਂ ਹਦੀਸਾਂ ਕੁਰਾਨ ਪਾਕ ਦੀ ਤਰਜਮਾ ਤਫਸੀਰ। ਜੀ ਜੀ ਅੱਛਾ ਤੁਮ ਫਿਰ ਮੈਂ ਪੜ੍ਹਦਾ ਤਾਂ ਪੜ੍ਹ ਨਜ਼ਰ ਨਹੀਂ ਆਉਂਦਾ। ਨਜ਼ਰ ਸਾਥ ਛੱਡ ਗਈ ਜੀ ਅੱਲਾਹ ਤਾਲਾ ਦੀ ਗੱਲ ਫਜ਼ਲ ਕਰੇ। ਅੱਲਾਹ ਨੇ ਠੀਕ ਹੈ। ਨਾਲ ਦੇ ਪਿੰਡ ਜਿਹੜੇ ਤੁਸੀਂ ਦੱਸਿਆ ਬਿਦਿਆ ਚੱਕ ਪੂਰਾ ਸਿੱਖਾਂ ਦਾ ਪਿੰਡ ਪੂਰਾ ਸਿੱਖਾਂ ਦਾ ਪਿੰਡ ਸੀ ਉਹ ਤਾਂ ਮੁਸਲਮਾਨਾਂ ਘਰ ਕਰ ਕੋਈ ਕਿਸੇ ਦਾ ਨਾਂ ਯਾਦ ਹੈ ਸਿੱਖਾਂ ਵਿੱਚ ਕਿਸੇ ਸਿਰ ਕੱਢਵੇਂ ਦਾ ਜ਼ੋਰ ਵਾਲੇ ਬੰਦੇ ਦਾ? ਜ਼ੋਰ ਬਿਦਿਆ ਚੱਕ ਚ ਫੈਦਾਰ ਸਿੰਘ ਜੀ ਦਾ ਨਾਮ ਜੀ ਫੈਦਾਰ ਸਿੰਘ ਇਹ ਇੱਕ ਕੇਸਰ ਸਿੰਘ ਸੀ ਅੱਛਾ ਮੇਰੇ ਪਿਓ ਦਾ ਉਹ ਭਰਾ ਬਣਿਆ ਸੀ ਉਹਦੀ ਵਾਹ। 100 ਕਿੱਲਾ ਪੈ ਗਈ ਅੱਛਾ ਇਹ ਨਾਲ ਦਾ ਸਾਰੀ ਜ਼ਮੀਨ ਸੀ। ਕੇਸਰ ਸਿੰਘ ਜੀ ਠੀਕ ਹੈ। ਬੜਾ ਮਸ਼ਹੂਰ ਬੰਦਾ ਹੈ। ਇਹ ਜਦੋਂ ਮੇਰਾ 12-14 ਸਾਲ ਹੋਏ ਨੇ ਹਾਂਜੀ ਉਹਦਾ ਪੁੱਤਰ ਵੀ ਇੱਥੇ ਆਇਆ ਸੀ ਅੱਛਾ ਹਿੰਦੁਸਤਾਨ ਚੋਂ ਸਹੀ ਹੈ। ਇੱਥੇ ਮਿਲਿਆ ਹਾਂ ਇੱਕ ਕਾਲੇ ਗਿਆ ਮੈਂ ਨਾਲ ਗਿਆ ਹਾਂਜੀ ਉੱਥੇ ਮਿਲ ਗਿਆ ਅੱਛਾ ਅੱਛਾ ਉਹ ਆਏ ਵੀ ਨਹੀਂ ਅੱਜ ਤੋਂ 12-14 ਸਾਲ ਪਹਿਲੇ। ਹਾਂ। ਕੇਸਰ ਸਿੰਘ ਦੀ ਜਿਹੜੀ ਅੱਗੂ ਲਾਲ ਸੀ ਉਹ ਉਹਦਾ ਪੁੱਤਰ ਹੈ ਉਹਦਾ ਪੁੱਤਰ ਆਇਆ ਸੀ। ਉਹ ਇਹ ਵਾਲੇ ਦਿੱਤਾ ਨੰਬਰ ਨੇ ਉਹਦੇ ਕੋਲ ਪੜਦਾ ਹੁੰਦਾ ਸੀ ਉਹ ਮਾਸਟਰ ਨੇ ਦਿੱਤਾ ਹਾਂਜੀ ਹਾਂਜੀ ਤੇ ਉਹਨੂੰ ਮਿਲਣ ਵਾਲੇ ਗਿਆ ਸੀ। ਕਾਲੇ ਰਾਵਾਂ ਫਿਰ ਗਿਆ ਕਾਲੇ ਆਪਣੇ ਰਾਵਾਂ। ਮਾਸਟਰ ਨੂੰ ਮਿਲਣ। ਵਾਹ ਜੀ ਮੈਂ ਨਾਲ ਤੇ ਗਿਆ ਉਹ ਮਾਸਟਰ ਆਇਆ ਸੀ ਆਹੋ ਉਹ ਹੈ ਤੁਸੀਂ ਨਾਲ ਸੀ ਉਹਨਾਂ ਮੈਂ ਦੇ? ਨਾਲ ਗਿਆ ਅੱਛਾ ਫਿਰ ਜਦੋਂ ਆਪਣੇ ਮਾਸਟਰ ਨੂੰ ਮਿਲਿਆ ਔਰ ਕੀ ਸੀ? ਬੜਾ ਚੰਗਾ ਮਿਲਿਆ ਫਿਰ ਅੱਛਾ ਉਹਨੇ ਰੋਟੀ ਦੀ ਖਵਾਈ ਨਾਲ ਬੜੀ ਖਿਦਮਤ ਕੀਤੀ ਹੈ। ਹਾਂ ਤੇ ਕੀ ਕੋ ਗੱਲਾਂ ਦੱਸਦਾ ਸੀ ਸਾਡੇ ਪਿਓ ਦਾਦੇ ਜਿਹੜੇ ਪਹਿਲਾਂ ਆਏ ਨੇ ਪਿਓ ਹਾਲੇ ਮਾਰੇ ਮੁਰ ਗਏ ਨੇ। ਮਰ ਮੁਰ ਗਏ ਨੇ ਤੇ ਪਿੱਛੇ ਜਾ ਕੇ ਕਿੱਥੇ ਬੈਠੇ ਨੇ ਇੰਡੀਆ 'ਚ ਹੈ ਕੋਈ ਪਤਾ ਤੁਹਾਨੂੰ? ਹੁਸ਼ਿਆਰਪੁਰ ਦਾ ਹੈ। ਹੁਸ਼ਿਆਰਪੁਰ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਬੈਠੇ ਨੇ ਸਹੀ ਹੈ, ਸਹੀ ਕੋਈ ਗੁਰਦਾਸਪੁਰ ਲੋਕ ਬੈਠੇ ਨੇ, ਹਾਂ ਹਾਂ ਕੋਈ ਹੁਸ਼ਿਆਰਪੁਰ। ਕੁਝ ਹੁਸ਼ਿਆਰਪੁਰ ਦੇ ਵਿੱਚ ਬੈਠੇ ਨੇ ਠੀਕ ਹੈ। ਇਸ ਜੀ ਸਰਕਾਰੀਆਂ ਦੇ ਵਿੱਚ ਉਸ ਵੇਲੇ ਕੋਈ ਦੁਕਾਨ ਹੈ ਸੀ ਦੁਕਾਨ ਹੱਟੀ ਦੁਕਾਨ ਇੱਕ ਸ਼ੀਸ਼ੇ ਦੀ ਅੱਛਾ ਉਹ ਮੀਆਂ ਮਾਮਦੀਨ ਹੁੰਦਾ ਸੀ ਅੱਛਾ ਮੀਆਂ ਮਾਮਦੀਨ ਮੌਲਵੀ ਸਾਦਿਕ ਦਾ ਚਾਚਾ ਲੱਗਦਾ ਹਾਂ 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 ਦੋਵੇਂ ਜੀਆਂ ਪੁੱਤਰ ਦਾ ਕੋਈ ਧੀ ਇੱਕ ਹੈ ਉਹਨੇ ਛੋਟੀ ਦੁਕਾਨ ਪਾਈ ਸੀ ਬਸ ਬਸ ਤੇ ਬਾਕੀ ਵਿਆਹਾਂ ਸ਼ਾਦੀਆਂ ਤੇ ਕੋਈ ਲੀੜਾ ਲੱਤਾ ਲੈਣ ਵਾਸਤੇ ਸ਼ਹਿਰ ਲੱਗੇ ਸਿਆਲਕੋਟ ਹੀ ਜਾਣਾ ਪੈਂਦਾ। ਅੱਛਾ ਬਾਬਾ ਜੀ ਜਦੋਂ 47 ਦੇ ਰੋਲੇ ਪਏ ਨੇ ਜਦੋਂ ਪਤਾ ਚੱਲਿਆ ਕਿ ਪਾਕਿਸਤਾਨ ਲਗਾ ਬਣਨ ਹਾਂ ਇੰਡੀਆ ਉੱਧਰ ਤੇ ਪਾਕਿਸਤਾਨ ਇੱਧਰ ਉਸ ਵੇਲੇ ਜਿਹੜੇ ਤਰਕਾਰੀਆਂ ਪਿੰਡ ਦੇ ਜਿਹੜੇ ਸਿੱਖ ਸਨ ਜਾਂ ਜਿਹੜੇ ਤੁਸੀਂ ਘਰਾਂ ਦੇ ਨਾਲ ਮੇਘ ਵੀ ਆਏ ਸਨ ਝੂਰਾਂ ਦੇ ਘਰ ਵੀ ਆਏ ਸਨ
ਇਹਨਾਂ ਨੂੰ ਕਿੰਨੇ ਦਿਨ ਪਹਿਲੇ ਪਤਾ ਚੱਲ ਗਿਆ ਸੀ ਕਿ ਸਾਨੂੰ ਆਪਣਾ ਘਰ ਤੋਂ ਛੱਡ ਕੇ ਜਾਣਾ ਪੈਣਾ? ਇਹਨਾਂ ਨੂੰ ਇਹ ਸੀ ਕਿ ਅਸਾਂ ਚੰਦ ਦਿਨ ਵਾਸਤੇ ਜਾਣਾ ਹੂੰ। ਤੇ ਵਾਪਸ ਆ ਜਾਣਾ। ਫਿਰ ਵਾਪਸ ਆ ਜਾਣਾ। ਹਾਂ। ਅੱਛਾ। ਤੇ ਜਿਹੜੇ ਹਨ ਸਿੱਖ ਤੇ ਹਿੰਦੂ ਹੂੰ। ਇਹਦੇ ਤੁਰ ਗਏ ਤਾਂ ਪਹਿਲਾਂ, ਅੱਛਾ, ਪਹਿਲੇ ਤੁਰ ਇਹ ਗਏ। ਪਹਿਲਾਂ ਤੁਰ ਗਏ। ਹਾਂ। ਜਿਹੜੇ ਹਨ ਮਤਲਬ ਇਹ ਗੈਰ ਦਾ ਤੇ ਲੋਕ ਭਗਤ ਹਾਂਜੀ। ਝੂਰ ਜੀ। ਇਹ ਮਗਰ ਰਹੇਗਾ। ਠੀਕ। ਇਹ ਫਿਰ ਜਦੋਂ ਬਾਅਦ ਚ ਉਦੋਂ ਗਲੀਆਂ ਆਈਆਂ ਹਾਂ। ਉਹਨਾਂ ਨੂੰ ਇਹਨਾਂ ਖੜਿਆ। ਉਹਨਾਂ ਨੂੰ ਖੜਿਆ। ਸਹੀ। ਉਸ ਵੇਲੇ ਉਹ ਜਿਹੜੇ ਸਿੱਖ ਤੁਸੀਂ ਦੱਸਿਆ ਕਿ ਪਹਿਲੇ ਟੁਰ ਗਏ, ਆਪਣਾ ਜਿਹੜਾ ਘਰ ਰੱਖਣ ਰਹਾਨ ਸੀ ਲੈ ਲੂ ਗਏ ਹੋਣੇ ਨੇ, ਮਾਲ ਡੰਗਰ? ਇਹਨਾਂ ਹਾਂ। ਨੇ ਨਗਦੀ ਪੈਸੇ ਲੈ ਗਏ ਹੋਣਗੇ। ਅੱਛਾ। ਮਾਲ ਡੰਗਰ ਸਾਰਾ ਇੱਥੇ ਰਹਿ ਗਿਆ, ਹੂੰ ਹੂੰ ਘਰਾਂ ਸਮਾਨ ਸਾਰਾ ਇੱਥੇ ਰਹਿ ਗਿਆ। ਹੂੰ ਹੂੰ ਉਹ ਲੋਕਾਂ ਨੇ ਇੱਥੇ ਲਾਂਬੇ ਦੇ ਪਿੰਡ ਕਾਲਾ ਸਾਜਿਆ ਕੇ ਇਹਨਾਂ ਬੜੀ ਲੁੱਟ ਮਾਰ ਕੀਤੀ ਸਾਡੇ ਪਿੰਡ। ਕੁਝ ਰਹਿਣ ਖੂਸ ਵਾਲੇ ਇੱਜ਼ਤਾਂ ਦੇ ਘਰ ਇਹਨਾਂ ਵੀ ਹਾਂ ਹਾਂ। ਲਿਆ ਲਿਆ ਠੀਕ ਹੈ, ਠੀਕ ਹੈ। ਉਹ ਜਿਹਦੇ ਕੋਈ ਹੱਥੀ ਜਿਹੜੀ ਚੀਜ਼ ਉਹ ਲੈ ਲੂਗੇ ਲੋਕ। ਸਮਾਨ ਸਾਰਾ ਕੋਈ ਚੀਜ਼ ਨਹੀਂ ਕਰੀ। ਹੋਰ ਕੋਈ ਇਸ ਪਿੰਡ ਦੇ ਵਿੱਚ ਕਿਸੇ ਜੱਥੇ ਨੂੰ ਕੋਈ ਹਮਲਾ ਕੀਤਾ, ਕਿਸੇ ਨਾਲ ਕੋਈ ਜ਼ਿਆਦੀ ਘੱਟ ਵੱਧ ਨਹੀਂ, ਕੋਈ ਹੋਈ ਨਹੀਂ ਹੈ, ਕੀਤੀ। ਕਿਸੇ ਦਾ ਕੋਈ ਕਤਲ ਕੁਤਲ? ਕੋਈ ਨਹੀਂ। ਹੂੰ ਇੱਥੇ ਸਾਡੇ ਲੋਕ ਅਮਨ ਨਾਲ ਹੀ ਗਏ ਹਨ। ਹੂੰ। ਅਮਨ ਨਾਲ ਗਏ। ਠੀਕ ਹੈ। ਅੱਛਾ ਬਾਬਾ ਜੀ, ਇੱਕ ਗੱਲ ਹੋਰ ਹੈ। ਉਹ ਮੈਂ ਸੁਣਿਆ ਜੀ ਇਸ ਪਿੰਡ ਦੇ ਵਿੱਚ ਤਰਕਾਲੀਆਂ ਦੇ ਵਿੱਚ ਰਾਤੋਂ ਰਾਤ ਕੁਝ 6-7 ਕਤਲ ਵੀ ਹੋਏ ਸਨ। ਕੋਈ ਮੈਨੂੰ ਨਹੀਂ ਸੁਭਾਅ। ਹਾਂ। ਚਲੋ ਉਹ 47 ਤੋਂ ਕਿਤੇ ਬਹੁਤ ਚਿਰ ਪਹਿਲੇ ਦੀ ਗੱਲ ਹੈ, ਤੁਸੀਂ ਆਪਣੇ ਬਜ਼ੁਰਗਾਂ ਕੋਲ ਗੱਲ ਸੁਣੀ, ਉਹ ਸਾਨੂੰ ਗੱਲ ਸੁਣਾਓ। ਉਹ ਐਸਾ ਨਹੀਂ ਕਿ ਹੂੰ ਹੂੰ। ਅੱਜ ਅੱਛਾ। ਮੈਂ ਸੁਣਿਆ ਜਿਹੜੀ ਜਿਸਾ ਮੈਂ ਸੁਣਿਆ ਹੂੰ ਉਹਦਾ ਬਾਬਾ ਮਾਈ ਆਈ ਨਾ ਹੂੰ ਉਹਦੇ ਪੁੱਤਰ ਇਹੋ ਬਾਬਾ ਟੱਬਰ ਸੀ। ਅੱਛਾ। ਤੇ ਉਹ ਕਿਤੇ ਨਾ ਇੱਥੇ ਹੁੰਦਾ ਜੀ ਈਸ਼ਵਰ ਨਾਂ ਸੀ ਈਸਰ। ਸਿੱਖ, ਅੱਛਾ। ਜਿੱਥੇ ਰਹਿੰਦਾ ਨਾ ਯਾਰ ਫੀਤੇ ਵੀ ਨਹੀਂ ਦਰੀਸ਼ਵਰੀ, ਅੱਛਾ। ਇੱਥੇ ਘਰ ਸੀ ਉਹਦਾ। ਹਾਂ ਹਾਂ। ਉਹ ਇਸ ਹੋਇਆ ਵੀ ਉਹਨੂੰ ਕਿਤੇ ਉਹਨੇ ਉਹਦਾ ਟੱਗਾ ਚੋਰੀ ਅੱਛਾ ਈਸ਼ਵਰ ਨੇ ਅੱਛਾ ਜਿਸ ਆਣ ਗੱਲ ਸੀ ਜੀ। ਟੱਗਾ ਖੋਲਿਆ ਚੋਰੀ ਤੇ ਉਹ ਉਹਨੇ ਕਰਨਾ ਰਾਤ ਨੂੰ ਉਹਨੂੰ ਹਰੇ ਵਿਆਹ ਮਾਣਾ ਹੂੰ ਇਦਾਂ ਨਹੀਂ ਹੁੰਦਾ ਟੱਕਸ਼ਾ। ਠੀਕ ਹੈ। ਇਹ ਰਹੇ ਨੇ ਬਾਬਾ ਮਾਈਆ ਹੂੰ ਜਿਸ ਆਣ ਸੁਣਿਆ ਇਹਨੇ ਪੁਲਿਸ ਲਗੇ ਜਾ ਕੇ ਸ਼ਿਕਾਇਤ ਕੀਤੀ ਕਿ ਇਹ ਟੱਗਾ ਚੋਰੀ ਦਾ ਚੋਰੀ ਦਾ ਤੇ ਇਹ ਰੱਖੀ। ਜਿਹੜੀ ਅੰਦਰ ਬੰਦ ਦਾ ਰਾਤ ਨੂੰ ਪਿਆ ਉਹਦੇ ਕੋਲ ਕੰਮ ਲੈਂਦਾ। ਅੱਛਾ। ਉਹ ਪੁਲਿਸ ਭੇਜ ਫੜ ਕੇ ਲੈ ਗਈ, ਹੂੰ ਫੜ ਕੇ ਲੈ ਗਈ ਉਹਨੂੰ ਉਹ ਸਜ਼ਾ 6 ਮਹੀਨੇ ਵੱਧ ਗਿਆ ਹੂੰ ਚੋਰੀ ਦਾ ਜੀ ਜੀ। ਉਹ ਫਿਰ ਜਦੋਂ ਆਇਆ ਨਾ ਛੁੱਟ ਕੇ ਹੂੰ 6 ਮਹੀਨੇ ਕੱਟ ਕੇ ਜੀ। ਤੇ ਬਾਬੇ ਨੇ ਉਹਨੂੰ ਉਹੀ ਕੀਤੀ ਬਾਬੇ ਮਾਈਏ ਨੇ? ਮਾਈਏ ਨੇ। ਅੱਛਾ। ਉਹਨੇ ਆਖਿਆ ਉਹ ਇਸ ਤਰ੍ਹਾਂ ਦੀ ਛੁੱਟ ਕੇ ਆਇਆ ਕਿ ਪਤਾਸੇ ਪਰ ਤੁਸੀਂ ਨਹੀਂ ਖਵਾਏ। ਹੂੰ ਉਹ ਆਖਿਆ ਬਾਬਾ ਪਤਾਸੇ ਪਰ ਦੇਖਣੇ ਛੋਟੇ ਅੱਛਾ। ਇਹ ਰਲੇ में ही ਖਵਾ ਦੇ। ਹਾਂ। ਉਹਨੇ ਫਿਰ ਰਲੇ में 7 ਬੰਦੇ ਵੱਡੇ ਸਨ। ਓ ਹੋ 7 ਬੰਦੇ ਵੱਡੇ। 7 ਬੰਦੇ ਮਾਰੇ। ਅੱਛਾ। ਉਹ ਬਾਬੇ ਮਾਈਏ ਬਾਬਾ ਮਾਈਏ ਉਹਨਾਂ ਵਿੱਚ? ਦੀ ਬਰਾਦਰੀ ਨਹੀਂ ਅੱਛਾ, ਉਹਨਾਂ ਦੀ ਬਰਾਦਰੀ ਦੇ। ਤੇ ਬਾਬਾ ਮਾਈਆ ਆਪ ਬਚ ਗਿਆ? ਆਪੀ ਤੇ ਬਚ ਗਿਆ ਹੈਗਾ। ਹਾਂ ਹਾਂ। 7 ਜੀ ਉਹਨਾਂ ਦੇ ਮਾਰੇ ਨੇ। ਇੱਕ ਅੱਛਾ, ਸਤਮਾ ਦਾ ਭਰਾ ਹੀ ਸੁਣਾ ਇਹਦਾ ਨਾਮ ਹੂੰ ਹੂੰ ਤੇ 6 ਇਹਨਾਂ ਦੇ ਹਨ। ਹੂੰ ਸਤਮਾ ਨੂੰ ਮਾਰਿਆ ਅੱਛਾ। ਤੋਂ ਮਰਿਆ ਨਹੀਂ ਸੀ। ਉਹ ਬਚ ਗਿਆ? ਉਹਨੂੰ ਇਹ ਨੱਕ ਦੇ ਵੱਜੀ ਛੁਰੀ ਹਾਂ। ਨੱਕ ਦੇ ਵੱਜਾ। ਮੈਂ ਦੇਖਿਆ ਤੇ ਇਹ ਬਾਤ ਅੱਛਾ। ਉਹ ਜੋ ਲਗਾ ਨਸਨ ਹਾਂਜੀ ਤੇ ਤਿੰਨਾਂ ਦੀਆਂ ਨੇ ਮਿੱਟੀ ਦੀਆਂ ਹਾਂਜੀ। ਉਹਨਾਂ ਪਈਆਂ ਖੂਹ ਦੇ ਕੰਢੇ ਤੇ ਹੂੰ ਤੇ ਤਿੰਨਾਂ ਦੇ ਨਾ ਚਿੱਜਾ ਲਗੇ ਖੂਹ 'ਚ ਜੀ। ਤੇ ਉਹਨਾਂ ਸਮਝਿਆ ਕਿ ਬੰਦੇ ਮਾਰਨਾ ਹੈ ਇਹ ਖੂਹ ਵਿੱਚ ਜਾ ਕੇ ਹੋਏ ਜਾ ਪਿਆ। ਹੈ। ਹਾਂ। ਉਹ ਤੁਰ ਕੇ ਉਹਨੇ ਪਿੰਡਾਂ ਦੀ ਦਵਾਈ ਪਾਤੀ ਹੂੰ ਤੇ ਮਾਰ ਗਿਆ ਖਾਣਾ ਮਾਰ ਗਿਆ। ਹੂੰ। ਉਸ ਬੰਦੇ ਨੇ ਫਿਰ ਉਹਨੂੰ ਪਛਾਣ ਲਿਆ ਗਿਆ ਕੌਣ ਸੀ? ਠੀਕ ਠੀਕ ਉਹਦੇ ਠੀਕ। ਕੋਲ ਹੂੰ ਸਹੀ। ਉਹ ਆਏ ਗਏ ਭਈਆ ਤੇ ਮਾਰ ਹੂੰ। ਉਹ ਫਿਰ ਜਿਹੜਾ ਬੰਦਾ ਸੀ ਆਪਣਾ ਸਿੱਖ ਸੀ, ਉਹ ਫਿਰ ਨੱਸ ਗਿਆ ਇੱਥੋਂ? ਉਹ ਫਿਰ ਨੱਠ ਕੇ ਲਿਆ ਸੀ ਜੰਮੂ ਕਸ਼ਮੀਰ ਵਿੱਚ। ਅੱਛਾ, ਜੰਮੂ ਕਸ਼ਮੀਰ ਵੱਲ ਨੱਸ ਗਿਆ। ਹੂੰ ਉੱਥੇ ਵੀ ਸਾਡੇ ਘੁਮਿਆਰ ਸਨ ਸੁਣੇ ਗਈਏ ਦੇ ਹਾਂ। ਉਹ ਜਾਂਦੇ ਹਨ ਉਧਰ ਇਧਰ ਲੂਣ ਕਰਦੇ ਹਨ ਅੱਛਾ। ਉਧਰ ਸੁੱਕੇ ਵੇਚ ਜਾਂਦੇ ਹਨ। ਇਧਰੋਂ ਲੂਣ ਖੜਨਾ, ਉਧਰੋਂ ਸੁੱਕੇ ਬੇਰ ਲਿਆਣਾ। ਅੱਛਾ। ਉਹਨਾਂ ਕਿਤੇ ਵੇਖਿਆ ਨੇ ਉੱਥੇ ਹੂੰ ਉਹਨਾਂ ਨੇ ਦੱਸਿਆ ਕਿ ਇਸ ਤੋਂ ਦੀ ਜਗ੍ਹਾ ਹੈ। ਅੱਛਾ ਅੱਛਾ। ਉਹ ਫੜਕਤਾ ਹੂੰ। ਪਰ ਸਜ਼ਾ ਮੌਤ ਹੋ ਗਈ। ਉਹਨੂੰ ਫਿਰ ਸਜ਼ਾ ਨੂੰ? ਅੱਛਾ, ਸਜ਼ਾ ਮੌਤ ਹੋ ਗਈ।
ਠੀਕ ਸਹੀ ਤੇ ਸੋਹਣੀ ਸਾਡੀ ਮੌਤ ਕਰੀ ਗਈ ਠੀਕ ਹੈ। ਉਹਨੇ ਮਾਰਿਆ ਬੰਦੇ। ਹੋਰ ਕੋਈ ਉਸ ਵੇਲੇ ਦੀ ਕੋਈ ਗੱਲ, ਕੋਈ ਯਾਦ ਐਸੀ ਸਿੱਖਾਂ ਦੇ ਨਾਲ ਕੋਈ ਤੁਸੀਂ ਗੱਲਾਂ ਮੇਲੇ ਛੇਲੇ ਹੁੰਦੇ ਸਨ? ਮੇਲਾ ਤਾਂ ਹੁੰਦਾ ਸੀ ਮਾਰੀ ਦਾ ਮੇਲਾ ਲੱਗਦਾ ਬੜਿਆਣੇ। ਵਾਹ ਜੀ ਵਾਹ। ਅੱਛਾ ਬਾਬਾ ਜੀ, ਉਸ ਜਗ੍ਹਾ ਹੀ ਮੈਂ ਗਿਆ ਵਾਂ, ਉਹ ਵੀ ਮੈਨੂੰ ਰਿਕੁਐਸਟ ਆਈ ਸੀ, ਮਾੜੀ ਵਾਲਾ ਜਿਹੜਾ ਉਹ ਹੈ ਸਾਨੂੰ ਹਾਂ। ਮੱਲੀ ਜੱਟ ਹਨ। ਹਾਂ। ਹਾਂਜੀ ਹਾਂਜੀ। ਤੇ ਵਿਸਾਖੀ ਦਾ ਮੇਲਾ ਲੱਗਦਾ ਸੀ ਬੜਾ, ਉਹ ਕਿਹੜੀ ਜਗ੍ਹਾ? ਸਿਆਲਕੋਟ ਸਿਆਲਕੋਟ ਬਾਬੇ ਦੀ ਬੇੜੀ। ਬਾਬੇ ਦੀ ਬੇੜੀ। ਅੱਛਾ ਸਾਡੇ ਪਿੰਡ ਤੇ ਐਸਾ ਹੀ ਹਜ਼ਾਰਾਂ ਨੂੰ ਹਾਂ। ਇੱਥੇ 8-9 ਦਿਨ ਢੋਲ ਵੱਜਦਾ ਸੀ 9 ਦਿਨ ਢੋਲ ਵੱਜਣਾ। ਤੇ ਮੁਸਲਮਾਨਾਂ ਜੱਟਾਂ ਸਿੱਖਾਂ ਸਾਰਿਆਂ ਭੰਗੜਾ ਮਾਰਦਾ। ਵਾਹ ਜੀ। ਅੱਛਾ ਫਿਰ ਜਦੋਂ ਜਾਂਦੇ ਆ ਨਾ ਵਿਸਾਖੀ ਦੇ ਦਿਨ ਹਾਂ ਤੇ ਭੰਗੜਾ ਮਾਰਦੇ ਜਾਂਦੇ ਆ ਸ਼ਹਿਰ। ਹਾਂ ਤੇ ਜਾਣਾ ਤੁਸੀਂ ਆਪਣੇ ਸੰਗੀਆਂ ਨਾਲ ਮੇਲਾ ਛੇਲਾ ਵੇਖਿਆ? ਹਾਂ ਠੀਕ ਹੈ। ਬੜਿਆਣੇ ਵਿੱਚ ਜਾਂਦੇ ਜਾਂ ਮੇਲਾ ਲੱਗੇ ਅੱਛਾ ਇਹਨਾਂ ਮੁੰਡਿਆਂ ਨੂੰ ਸਹੀ ਹੈ। ਕੋਟੀ ਛੋਟੀ ਹੁੰਦੀ ਸੀ ਉਹਦੀ ਬੜੀ ਹੁੰਦੀ। ਕੋਈ ਉਸ ਵਕਤ ਦਾ ਕੋਈ ਮਸ਼ਹੂਰ ਪਹਿਲਵਾਨ ਕਬੱਡਰ ਕੋਈ? ਤਰਕਾਲੀਆਂ ਦੇ ਵਿੱਚੋਂ ਕੋਈ ਐਸਾ ਬੰਦਾ ਹੈ ਸੀ ਸਿੱਖਾਂ ਵਿੱਚੋਂ ਜਿਹੜਾ ਕੋਡੀ ਖੇਡਦਾ ਸੀ, ਜਾਂ ਮੁਸਲਮਾਨ ਜੱਟਾਂ ਵਿੱਚੋਂ, ਜਾਂ ਹੋਰ ਕਿਸੇ? ਮੇਰਾ ਮੈਂ ਕਬੱਡੀ ਦੇ ਖੇਡਿਆ था ਮਸ਼ਹੂਰ ਕੋਈ ਨਹੀਂ ਸੀ। ਠੀਕ ਹੈ। ਤੇ ਕੋਈ ਵੀ ਆਉਂਦੇ ਸਨ ਉਸ ਵੇਲੇ ਮੇਲਿਆਂ ਤੇ? ਆਹੋ ਅੱਛਾ ਉਹ ਸੁਣਿਆ ਤੁਸੀਂ ਉਸ ਵੇਲੇ ਦਾ ਕੋਈ? ਨਿਆਤ ਕੋ ਦੇ ਕਮਿਆਲ ਨੈਦ ਕੋਟੀਆ। ਅੱਛਾ ਉਹ ਮੈਂ ਇੱਥੇ ਵੇਖਿਆ ਇੱਥੇ ਗੁਰਦੁਆਰੇ ਅੱਛਾ ਇੱਥੇ ਤਰਕਾਲੀਆਂ ਨਹੀਂ ਇੱਥੇ ਨਹੀਂ ਗਿਆ ਤੇ ਇੱਥੇ ਬਲੋਲੇ ਗਿਆ ਜੀ ਮੈਂ ਸੁਣਿਆ ਨੈਦ ਕੋਟੀਆ। ਅੱਛਾ ਫਿਰ ਆਸਕੋਟੀਆ ਨਵਾਜ਼ ਜਿਹੜਾ ਆਪਣਾ ਆਲਮ ਲੋਹਾਰ। ਆਲੂ ਨਵਾਜ਼ ਅੱਛਾ ਇਹ ਆਸਕੋਟ ਦਾ ਹੈ। ਹਾਂ ਇਹ ਵੀ ਮੈਂ ਵੇਖਿਆ ਇੱਥੇ ਲੋਹਰਾ ਦਾ ਗਰਾਊਂਡ ਦੇ ਤੇ ਅਖੇਮ ਸਿੰਘ ਦਾ ਜਿਹੜਾ ਘਰ ਸੀ ਉਹ ਉਧਰ ਜਿੱਥੇ ਹਵੇਲੀ ਵਾਲੇ ਨੇ? ਵੇਲੀ ਆ ਤੇ ਉੱਥੇ ਵੇਲੀ ਸੀ ਉਹਦੀ। ਹਾਂ ਤੇ ਘਰ ਉਹਦਾ? ਪੂਰਾ ਜਿੱਥੇ ਰਹਿੰਦੇ ਨਾ ਰਾਈ ਹਾਂ ਉਹ ਘਰ ਸੀ। ਅੱਛਾ ਉਹਦੇ ਨਾਲ ਇਹਨੇ ਬਣਵਾਇਆ ਘਰ ਹਾਂਜੀ ਤੇ ਨਾਲ ਇਹਦੇ ਘਰ ਹਾਂ ਤੇ ਵਿੱਚ ਉਹਦਾ ਘਰ ਸੀ ਨਾਲ ਉਹਦੇ ਠੀਕ ਘਰ ਇੱਥੇ ਉਹ ਵੇਲੀ ਸੀ। ਉਸ ਵੇਲੇ ਤਰਕਾਲੀਆਂ ਦੇ ਵਿੱਚ ਖਰਾਸ ਖਰੂਸ ਵੀ ਆਇਆ ਸੀ? ਖਰਾਸ ਦੋ ਅੱਛਾ ਨਾ ਅਸਾਂ ਇੱਕ ਹੀ ਵੇਖਿਆ ਹਾਂ ਜਿੱਥੇ ਇਨਾਮ ਦੀ ਫੌਜੀ ਦਾ ਨਹੀਂ ਘਰ ਹਾਂਜੀ। ਇੱਥੇ ਖਰਾਸ ਹੁੰਦਾ ਅੱਛਾ ਇੱਥੇ ਖਰਾਸ ਹੁੰਦਾ? ਹਿੰਦੂਆਂ ਦਾ ਸਿੱਖਾਂ ਚਲਾਉਣਾ ਹਾਂ ਗਲੀ ਦੇ ਅੰਦਰ ਅੰਦਰ ਹੀ। ਬਾਕੀ ਜਿਹੜੀ ਬਾਅਦ ਚ ਬਣੀ ਉਹ ਬਾਅਦ ਚ ਬਣੀ ਹੈ। ਜਿੱਥੇ ਬਰਕਤ ਮਹਿਲ ਦਾ ਘਰ ਹੈ ਨਾ ਇੱਥੇ ਹੀ ਪੈ ਗਈ ਸੀ ਤਮਾਕੂ ਲੱਗਦਾ ਨਹੀਂ। ਅੱਛਾ ਹਾਂਜੀ। ਫਿਰ ਜਿੱਥੇ ਮਿਸਾਲ ਤੋਂ ਘਰ ਜਿਹੜਾ ਬਾਜਿਆਂ ਦੇ ਇਹ ਪਾਸੇ ਵੀ ਪੈ ਗਈਆਂ ਇਸੇ ਫਿਰ ਮੁੰਡਿਆ ਘਰ ਨਹੀਂ ਉਹ ਗੱਛੀ ਕਾ ਉਦੋਂ ਅੰਦਰ ਦਾ। ਅੱਛਾ ਤੁਸੀਂ ਇੱਕ ਗੱਲ ਮੈਨੂੰ ਸੁਣਾਈ ਸੀ ਉਹ ਰਾਮਦਿਆਲ ਵਾਲੀ ਤਰਕਾਲੀਆਂ ਦਾ ਇੱਕ ਨਾਈ ਗਲਤੀ ਨਾਲ ਕਿਤੇ ਬਾਰਡਰ ਕ੍ਰਾਸ ਕਰ ਗਿਆ, ਉਹ ਗੱਲ ਸੁਣਾਓ ਜੀ। ਉਹ ਇਸ ਹੋਇਆ ਨਾ ਤੇ ਰਾਮਦਿਆਲ ਕਿਉਂਕਿ ਇੱਥੇ ਰਹਿੰਦਾ ਸੀ ਉਹ ਪੜ੍ਹਦਾ ਸੀ। ਅੱਛਾ ਉਹ ਜਦੋਂ ਉਹਦੀ ਮਾਂ ਬੇਵਾ ਹੋਈ ਨਾ ਹਾਂਜੀ ਉਹਨੇ ਸ਼ਾਦੀ ਕਰ ਲਈ ਇੱਥੇ ਆ ਕੇ ਤੇ ਅੰਮਾ ਦੇ। ਠੀਕ ਹੈ। ਪਹਿਲਾਂ ਤਾਂ ਉਹਦਾ ਘਰ ਸੀ ਜਿੱਥੇ ਐਵੇਂ ਗਾਮੇ ਗੁਜਰ ਦਾ ਘਰ ਨਾ ਹਾਂਜੀ ਇੱਥੇ ਘਰ ਸੀ। ਅੱਛਾ ਫਿਰ ਉਹਨੇ ਇੱਥੇ ਗੁਜ਼ਾਰੇ ਰਹਿੰਦੇ ਨੇ ਹਾਂਜੀ ਇੱਥੇ ਹੀ ਉਹ ਸੰਤਾ ਸਿੰਘ ਹਾਂ ਜਿਹਨੇ ਉਹਦੀ ਮਾਂ ਦੀ ਸ਼ਾਦੀ ਕੀਤੀ ਠੀਕ ਇੱਥੇ ਆ ਗਏ। ਮਤਲਬ ਗੁਆਂਢੀ ਸੀ ਘਰ ਦੀ? ਹਾਂ। ਅੱਛਾ ਹੁਣ ਇੱਥੇ ਨਾਲ ਨਜ਼ਰ ਦੇ ਘਰ ਦੇ ਪਾਸੇ ਉਹ ਨਾਈ ਹਨ 3-4 ਘਰ ਸਨ। ਪਹਿਲਾਂ ਮੁੰਸ਼ੀ ਨਾਈ ਸੀ ਉਹ ਲਿਖਿਆ ਬਸ਼ੀਰਾ ਨਾਈ ਦਾ ਪੁੱਤਰ ਸੀ। ਅੱਛਾ ਜਿੱਥੇ ਆਵੇ ਗੁਜ਼ਾਰੇ ਨਹੀਂ ਰਹਿੰਦੇ ਹਾਂਜੀ ਨਾਲ। ਅੱਛਾ ਇੱਥੇ ਹੀ ਘਰ ਨਾਈਆਂ ਦਾ ਤੋਂ ਰੱਖਾ ਇਹਦਾ ਨਾਂ ਸੀ। ਧੀਆਂ ਉਹਦੀ 4 ਸਨ ਨਾਈ ਦੀਆਂ। 4 ਭਰਾ ਹਨ। ਇੱਕ ਦਾ ਨਵਾਬ ਸੀ ਨਵਾਬ ਨਾਈ ਜਾਂਦੇ ਠੀਕ ਹੈ। 2 ਦੇ ਪੁੱਤਰ ਸਹੀ ਹੈ। ਇਸਮਾਈਲ ਤੇ ਸਾਗ। ਅੱਛਾ ਜਦੋਂ ਸੰਗਤਾਂ ਹੀ ਨੱਚਦੇ ਨਾ ਲੋਕ ਇਹ ਵੀ ਨੱਚ ਗਏ ਸਾਰੇ। ਹਾਂਜੀ ਉਹਦੀ ਭੈਣ ਜੀ ਕਿ ਅੱਲਾ ਰੱਖੀ ਧੀ ਤਾਏ ਧੀ ਅੱਛਾ ਬਲਕੀਸ ਦਾ ਨਾਂ ਸੀ। ਉਹ ਰੰਗ ਪਰ ਜਾਈ ਸੀ ਜੀ। ਉਹਦੇ ਕੋਲ ਰਹਿੰਦਾ ਸੀ ਉਹ ਉਹਦੀ ਕੱਪੜੇ ਸੁਣਿਆ ਮਸ਼ੀਨ ਸੀ ਘਰ। ਠੀਕ ਹੈ। ਹੈ ਉਹ ਹਣੀ ਜਾ ਸਾਗ ਮੇਰੀ ਮਸ਼ੀਨ ਲਿਆ। ਉਹ ਮਸ਼ੀਨ ਲੈਣ ਆਇਆ ਤੇ ਇੱਥੇ ਸਾਡਾ ਪਿੰਡ ਹਿੰਦੂਆਂ ਦੇ ਕਬਜ਼ੇ ਆ ਗਿਆ। ਇੱਥੇ ਹਿੰਦੂਆਂ ਦੇ ਕਬਜ਼ਾ ਹੋ ਗਿਆ। ਹਾਂਜੀ ਉਹ ਜੋ ਘਰ ਦਾ ਮਸ਼ੀਨ ਨਹੀਂ ਲਿਆ ਨਾ ਉਹਨੂੰ ਨੋਕਾ ਲਿਆ ਅੱਛਾ ਫੌਜੀਆਂ ਨੇ। ਅੱਛਾ ਇਹ ਤੁਸੀਂ 65 ਦੀ ਗੱਲ ਕਰਦੇ ਹੋ ਨਾ? 65 ਦੀ ਗੱਲ ਤੁਸੀਂ ਸੁਣਾ ਰਹੇ। ਅੱਛਾ
ਮਤਲਬ ਇੱਥੋਂ ਤੱਕ ਫੌਜ ਆ ਗਈ ਸੀ। ਹਾਂ। ਅੱਛਾ, ਸਾਡਾ ਪਿੰਡ ਨਾ ਕਬੀ ਜਾ ਗਿਆ। ਕਬਜ਼ੇ ਚ ਆ ਗਏ, ਠੀਕ ਹੈ। ਅੱਛਾ, ਉਹ ਫਿਰ ਨਾ ਉਹਨੂੰ ਫੜ ਕੇ ਲੈ ਗਏ ਬਾਜਲੀ ਹੂੰ, ਸਾੜ ਨੂੰ ਅੱਛਾ, ਲੈ ਕੇ ਤੇ ਉਹਦਾ ਰਾਮ ਦੇ ਆ ਸੀ ਨਾ, ਹਾਂ, ਉਹ ਉੱਥੇ ਸੂਬੇਦਾਰ ਸੀ ਵਾਹ, ਫੌਜ ਦਾ, ਅੱਛਾ, ਹਿੰਦੂ ਫੌਜ ਦਾ। ਹੂੰ, ਰਾਮ ਦਿਆ, ਹਾਂ, ਅੱਛਾ, ਉਹਨੇ ਪੁੱਛਿਆ ਤੂੰ ਕਿਹੜੇ ਪਿੰਡ ਦਾ? ਮੈਂ ਚਕਾਈ ਹੂੰ, ਕਿਹਦਾ ਪੁੱਛਿਆ? ਦਾ ਬਾਪ ਦਾ, ਬਾਵੇ ਦਾ, ਹੂੰ। ਬਾਬੂ ਨਾਈ ਦਾ। ਇਹ ਆਏ ਉਹ ਗੁਆਂਢੀ ਸੀ ਹੂੰ, ਹੈ। ਅੱਛਾ, ਤੇ ਤੈਨੂੰ ਮੈਂ ਅਨੁਸ਼ਾਸਨ ਲਾਵਾਂ ਹਾਂ, ਤੇ ਨਾ ਜਾ, ਵਾਹ ਜੀ ਵਾਹ, ਆਉਣਾ ਚਾਹੀਦਾ। ਅੱਛਾ, ਉਹਨੇ ਇੱਕ ਸਿਪਾਹੀ ਨੂੰ ਆਖਿਆ ਨੂੰ ਕਮਾਲ ਚ ਬਾਹਰ ਹਾਂ, ਪਿਸ਼ਾਬ ਕਰਦੇ ਬਹਾਨੇ ਹਾਂ, ਇਹਦਾ ਪਿੱਛਾ ਨਾ ਕਰੀ, ਅੱਛਾ। ਨਾ ਜਾ। ਉੱਥੋਂ ਦਾ ਨੱਠ ਕੇ ਆਇਆ। ਇੰਨਾ ਉਹਨੇ ਕੀਤਾ ਆਪਣੇ ਪਿੰਡ ਵਾਲੇ ਬੰਦੇ ਦਾ, ਕਿਤੇ ਤੁਹਾਡਾ ਗੁਆਂਢੀ ਸੀ ਤੇ ਜਾ ਤੂੰ ਨਾ ਜਾ। ਹਾਂ, ਮੈਂ ਦੱਸਿਆ ਇਹ ਜੀ ਕਿ ਬਰਾਲੀਆਂ ਵੱਖਰੀਆਂ ਵੱਖਰੀਆਂ ਹਨ ਸਾਡੀਆਂ। ਹੂੰ, ਉਹ ਜਾਓ ਜੀ ਕੋਈ ਗੱਲ ਨਹੀਂ, ਹੂੰ, ਕੋਈ ਕਿਸੇ ਨਾਲ ਲੜਾਈ ਨਹੀਂ, ਝਗੜਾ ਨਹੀਂ, ਝਗੜਾ ਕੋਈ ਨਹੀਂ, ਤਫਰੀਕ ਨਹੀਂ। ਮਤਲਬ ਸਲੂਕ ਸੀ ਆਪਸ ਕੋਈ ਗੱਲ ਵਿੱਚ। ਨਹੀਂ। ਹੂੰ, ਸਹੀ ਹੈ। ਵਿਆਹ ਸ਼ਾਦੀ ਤੇ ਤੁਸੀਂ ਜਾਂਦੇ ਸੋ? ਵਿਆਹ ਸ਼ਾਦੀ ਉਹਨਾਂ ਦੇ ਅਸੀਂ ਜਾਂਦੇ ਹਾਂ, ਅੱਛਾ, ਉਹ ਸਾਡੇ ਜਾਂਦੇ ਆ। ਵਾਹ ਜੀ ਮਰਦੇ ਵਾਹ। ਜੂਨੇ ਦੇ ਵੀ ਉਹ ਜਾਂਦੇ ਨੇ, ਅਸੀਂ ਵੀ ਜਾਂਦੇ ਹਾਂ। ਅੱਛਾ, ਸਹੀ ਹੈ। ਜਦੋਂ ਮੇਰਾ ਅਦਰ ਦੇ ਮੇਰੇ ਪਿਓ ਦੀ ਸ਼ਾਦੀ ਹੋਈ ਹੈ ਅੱਛਾ, ਤੇ ਦੱਸਦੇ ਨੇ ਕਿ ਅੱਧੀ ਜਾਂਦੀ ਦਵਾਈ ਨਾਲ ਵਾਹ ਜੀ, ਉਹਨਾਂ ਵਾਲੀ ਰੋਟੀ ਵੱਖਰੀ ਪਕਾਣੀ, ਅੱਛਾ, ਆਪਣੀ ਜਾਂਦੀ ਵਾਲੀ ਰੋਟੀ ਵੱਖਰੀ। ਹਾਂ ਜੀ, ਦੱਸਦੇ ਕਿ ਨਾਈ ਵੀ ਕਿਤੇ ਆਪਣਾ ਲੈ ਜਾਂਦੇ ਸਨ। ਅੱਛਾ, ਅੱਛਾ, ਇੱਕ ਦੋ ਇੱਕ ਵਿਆਹ ਕਰਦੇ। ਸਹੀ ਹੈ, ਸਹੀ ਹੈ। ਉਸ ਵੇਲੇ ਆਂਦੇ ਸਨ ਪੈਦਲ ਹੀ, ਜਿਸ ਤਰ੍ਹਾਂ ਤੁਸੀਂ ਦੱਸਿਆ ਪੈਦਲ ਜਾਂਦੇ। ਕੰਮ ਤੇ ਸੀ ਪੈਦਲ ਜਾਣਾ। ਪੈਦਲ ਜਾਣਾ, ਜੇ ਕਿਸੇ ਨੇ ਹੂੰ, ਦੱਸ ਕੇ ਵੀ ਜਾਣਾ ਨਾ ਵਿਆਹ ਨੂੰ, ਹੂੰ, ਹੂੰ, ਤੇ ਜਾਂ ਪੈਦਲ ਜਾਣਾ। ਆਂਦੇ ਨੇ 2-2 3-3 ਦਿਨ ਵੀ ਲੱਗ ਜਾਂਦੇ ਸਨ, ਬਰਾਤਾਂ ਰਹਿੰਦੀਆਂ ਸਨ। ਰਾਤ ਬਗੈਰ ਕੋਈ ਆਉਂਦੀ ਨਹੀਂ, ਚਾਹੇ ਭਾਵੇਂ ਜਿਹੜੇ ਹੋਵੇ, ਹੂੰ, ਰਾਤ ਹੋਵੇ ਨਹੀਂ। ਰਾਤ ਜ਼ਰੂਰ ਰਹਿਣਾ। ਕਈ ਦੋ ਤਿੰਨ ਤਿੰਨ ਰਾਤਾਂ ਰੱਖਦੇ ਆ। ਠੀਕ, ਠੀਕ, ਸਹੀ। ਹਾਂਜੀ ਬਾਬਾ ਦੱਸਾਂ ਹੈ ਜੀ। ਕਿ ਇਹਨਾਂ ਨਾਮ ਸਿੰਘ ਅੱਛਾ, ਨਹੀਂ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ, ਕੁਰਬਾਨੀ ਸ਼ੁਰਬਾਨੀ ਹੁੰਦੀ ਸੀ? ਕੁਰਬਾਨੀ ਅਸੀਂ ਦਿੰਦੇ ਸਾਂ, ਅੱਛਾ, ਸਾਨੂੰ ਨਹੀਂ ਰੋਕਦੇ, ਅੱਛਾ, ਤੇ ਮੋਟਾ ਕੋਈ ਚਾਹੀਦਾ ਨਹੀਂ ਕਰ ਸਕਦੇ, ਅੱਗੇ ਪਿੱਛੇ ਕੁਰਬਾਨੀ ਤੋਂ ਇਲਾਵਾ? ਭਾਵੇਂ ਜਦੋਂ ਵੀ ਹੋਏ, ਅੱਛਾ, ਮਤਲਬ ਮੋਟਾ ਜਾਂ ਗਾਈ ਜਿਹੜੀ ਉਹ ਹੀ ਲਾ ਲਿਆ ਕਰ ਸਕਦੇ, ਹਾਂ, ਹਾਂ, ਖਾਸ ਕਰਕੇ ਇਹ ਪਿੰਡ ਠੀਕ ਹੈ। ਸਾਡੇ ਕੋਲ ਹੁੰਦਾ ਸੀ, ਕਾਲੇ ਵੀ ਹੁੰਦਾ ਸੀ, ਹੂੰ, ਉੱਥੇ ਲੋਕ ਕਰਦੇ ਨੇ, ਉੱਥੇ ਲਿਆ ਕੇ ਖਾਂਦੇ ਆ। ਹੂੰ, ਤੇ ਇੱਥੇ ਸਿਰਫ ਕੁਰਬਾਨੀ ਅਸੀਂ ਦੇ ਸਕਦੇ ਹਾਂ, 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 ਮੋਟਾ ਕੋਈ ਨਹੀਂ ਸੀ ਹੁੰਦਾ, ਹੂੰ, ਕਿਉਂਕਿ ਜਿੱਥੇ ਹਿੰਦੂ ਮੁਸਲਮਾਨ ਇਕੱਠੇ ਰਹਿੰਦੇ ਹਨ, ਹਾਂਜੀ, ਹਾਂਜੀ, ਇਹ ਮੁਆਦੇ ਹੋਏ ਸਨ। ਅੱਛਾ, ਮੁੱਕ ਮੁਕਾਇਆ ਸੀ ਤੁਹਾਡਾ, ਹਾਂ। ਠੀਕ ਹੈ। ਇਸ ਆ ਗਿਆ ਹੈ ਨਾ ਹਰਨਾਮ ਸਿੰਘ, ਹਰਨਾਮ ਸਿੰਘ, ਹਾਂ। ਅੱਛਾ, ਸਾਡਾ ਗਵਾਂਢੀ ਆ, ਅੱਛਾ, ਅੱਛਾ, ਨੰਦ ਦਾ ਮੁੰਡਾ, ਅੱਛਾ। ਹਰਨਾਮ ਸਿੰਘ, ਉਹਦੇ ਪਿਓ ਦਾ ਨਾਮ ਸੀ ਨੰਦ, ਨੰਦ ਸਿੰਘ। ਨੰਦ ਸਿੰਘ, ਅੱਛਾ, ਉਹ ਆਖਣਾ ਪਾਉ ਆ ਰੋਟੀ ਖਾ ਲੈ, ਅੱਛਾ, ਆਇਆ ਨਾ ਝੂਰ ਪਾਣੀ ਦੇਣ, ਅੱਛਾ, ਉਹਨੂੰ ਕਹਿੰਦਾ ਪਾਉ ਰੋਟੀ ਖਾ ਲੈ। ਹੂੰ, ਇਹ ਯਾਰ ਮੈਂ ਅੱਜ ਪਾਣੀ ਦੇਣਾ, ਅਜੇ ਨਹੀਂ ਮਿਲਦਾ, ਹੂੰ। ਬਾਬਾ ਜੀ, ਝੂਰ ਜਿਹੜਾ ਸੀ ਉਹ ਲੋਕਾਂ ਦੇ ਘਰੀ ਪਾਣੀ ਦਿੰਦਾ ਪਾਣੀ ਸੀ, ਦਿੰਦਾ ਸੀ। ਸੇਫ ਰੱਖੀ ਸੀ ਉਹਦੇ ਨਾਲ। ਇਹ ਮੁਸਲਮਾਨਾਂ ਨੂੰ ਵੀ ਤੇ ਚੱਟਾਂ ਹਿੰਦੂ ਸਾਰਿਆਂ ਨੂੰ। ਅੱਛਾ, ਅੱਛਾ, ਠੀਕ ਹੈ। ਅੱਛਾ, ਹੂੰ, ਇਹ ਮੈਂ ਅੱਜ ਨਹੀਂ ਵੇਲਾ, ਹੂੰ, ਇਹ ਤਰਕਾਰੀ ਪਕਾਈ ਆ, ਤਰਕਾਰੀ ਪਕਾਈ ਹੈ? ਅੱਛਾ, ਗੋਸ਼ਤ ਨੂੰ ਤਰਕਾਰੀ ਆਂਦੇ ਆ। ਅੱਛਾ, ਅੱਛਾ, ਗੋਸ਼ਤ ਨੂੰ ਤਰਕਾਰੀ ਕਹਿੰਦੇ ਸਨ। ਇਹ ਕੀ ਪਕਾਇਆ ਜੀ? ਹਾਂ, ਇਹ ਕੁੱਕੜ ਵੱਢਿਆ ਸੀ, ਕੁੱਕੜ ਵੱਡਿਆ, ਅੱਛਾ, ਉਹ ਝਟਕਾ ਕੀਤਾ, ਹੂੰ, ਉਹ ਸਾਂਝਾ ਹੀ ਮੁਸਲਮਾਨਾਂ ਨੇ ਨਹੀਂ ਸਾਰਿਆਂ ਨੂੰ, ਉਹਨੇ ਜਿਹੜਾ ਮੁਸਲਮਾਨ ਦਾ ਦਿੱਤਾ ਹੂੰ, ਕਿ ਫਲਾਣੇ ਬੰਦੇ ਝਟਕਾ ਕੀਤਾ ਅੱਛਾ, ਹੈ, ਇਹਨਾਂ ਪਰ ਘੱਟ ਕੀਤਾ ਤਾਰੇ, ਹੂੰ, ਘੱਟ ਕਿਹਦਾ ਕੀਤਾ? ਪਹਿਲਾਂ ਮੁਸਲਮਾਨਾਂ ਗਾਈ ਲਈ, ਅੱਛਾ, ਉਹਨੂੰ ਜ਼ਿਬਾ ਕੀਤਾ ਹੂੰ, ਤੇ ਦਾਰੇ ਚੁੱਕ ਟੰਗੀ, ਠੀਕ ਹੈ। ਤੇ ਕਰਲਾਏ ਸਾਰੇ ਹਿੰਦੂ ਤੇ ਸਿੱਖ, ਹਾਂ, ਹਾਂ, ਹੈ ਉਹਨੇ ਤੁਹਾਡੇ ਬੰਦੇ ਨੇ ਇਹ ਕੰਮ ਕੀਤਾ, ਅਸੀਂ ਨਹੀਂ ਕਰੀਏ। ਹੂੰ, ਅੱਛਾ, ਉਹਨੇ ਆਖਿਆ ਉੱਥੇ ਕੋਈ ਮਾਫੀਆ ਮੂਫੀਆ ਮੰਗੀਆਂ, ਹੂੰ, ਇਹਦਾ ਫਿਰ 2 ਸਾਲ ਕਾਪਾਂ ਦੀ ਬੰਦ ਰਿਹਾ, ਅੱਛਾ, ਤੇ ਤੂੰ ਇਹ ਕੰਮ ਕਿਉਂ ਕੀਤਾ? ਉਹਦੀ ਆਪਣੀ ਬਰਾਦਰੀ ਉਹਦੇ ਖਿਲਾਫ ਹੋ ਗਈ, ਖਰਾਬ ਹੋ ਗਿਆ। ਤੂੰ ਆਹ ਕੰਮ ਗਲਤ ਕੀਤਾ ਜੀ, ਤੂੰ ਸਾਡਾ ਮੁੱਕ ਮੁਕਾਜ ਹੋਇਆ ਸੀ। ਠੀਕ, ਠੀਕ, ਉਹਦੇ ਬਾਅਦ ਇਹ ਹੋਇਆ ਕਿ ਹੂੰ, ਨਾ ਤੁਸੀਂ ਮੋਟਾ ਗੋਤੇ ਤੇ ਕਰੋ ਹੂੰ, ਹੂੰ, ਤੇ ਨਾ ਹੀ ਝਟਕਾ ਕਰ ਲਿਆ, ਇਹਦੇ ਇਹ ਮੁੱਕ ਮੁਕਾਇਆ। ਸਹੀ, ਸਹੀ ਹੈ। ਵਾਪਸ ਕੋਈ ਪਰਦੇ ਆਪਣਾ ਪਿੰਡ ਵੇਖਣ, ਸਿੱਖਾਂ ਵਿੱਚੋਂ ਜਾਂ ਝੂਰਾਂ ਚੋਂ ਜਾਂ ਮੇਘਾਂ ਚੋਂ? ਸਾਡੇ ਪਿੰਡ 47 ਤੋਂ ਬਾਅਦ ਤਰਕਾਰੀਆਂ ਸਾਡੇ ਦਾ? ਪਿੰਡ ਆਏ ਨੇ ਇੱਕ ਦੋ ਵਾਰੀ, ਅੱਛਾ, ਤੇ ਬਾਬੇ ਦੀ ਸ਼ਰੀ ਹੋ ਚੁੱਕੇ ਨੇ, ਇੱਥੇ ਨਹੀਂ ਆਏ, ਅੱਛਾ, ਤੇ ਕਾਲੇ ਪ੍ਰਿയ ਬੰਦੇ ਨੇ ਨਾ, ਹੂੰ, ਹੂੰ, ਉਹ ਇੱਥੇ ਆਏ ਸੀ, 2 ਬੰਦੇ, ਅੱਛਾ, ਉਹ ਮੈਂ ਮਿਲਿਆ ਉਹਨਾਂ ਨੂੰ। ਹੂੰ, ਹੂੰ, ਹਾਂ, ਸਹੀ, ਤੇ ਸਹੀ, ਕਿਸੇ ਦੇ ਦਾ ਪੁੱਛਿਆ ਸੀ,
ਇੱਕ ਨਾ ਹੋ ਗਿਆ ਠੀਕ ਉਹਨਾਂ ਨਾਲ ਕਾਲੇ ਨਹੀਂ ਗਿਆ ਸਹੀ ਸਹੀ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਰਾਮਦਿਆਲ ਦਾ ਜਿਹੜਾ ਮੁੰਡਾ ਹੈ ਨਾ, ਭਰਮ ਸਿੰਘ ਉਹਦਾ ਨਾਮ ਹੈ, ਤੇ ਉਹਨਾਂ ਦੀ ਮੈਂ ਰਿਕੁਐਸਟ ਤੁਹਾਡੇ ਨਾਲ ਦੁਬਾਰਾ ਦੀ ਗੱਲਬਾਤ ਕੀਤੀ ਤੇ ਮਤਲਬ ਕਿ ਮੈਂ ਤੇ ਤੁਹਾਨੂੰ ਦੱਸਾਂ ਹਾਂਜੀ ਰਾਮ ਜੀ ਦਾ ਮੁੰਡਾ ਹਾਂ ਕਿਉਂਕਿ ਮੇਰੀ ਉਹਦੀ ਉਮਰ 12-14 ਸਾਲ ਦੀ ਠੀਕ ਹੈ। ਤੇ ਉਹ 15-16 ਸਾਲ ਉਹ 15-16 ਸਾਲ ਆ ਨੰਬਰ 2 ਸਕੂਲ ਦਾ ਨਾ ਉਹਨੇ ਇਹਨੂੰ ਖਾਲਸਾ ਸਕੂਲ ਆਉਂਦੇ ਹਾਂ ਹਾਂਜੀ ਇੱਥੇ ਉਹ ਪੜ੍ਹਦਾ ਹੁੰਦਾ ਸਹੀ ਸਹੀ ਤੇ ਪੈਦਲ ਹੀ ਜਾਣਾ ਤੇ ਪੈਦਲ ਹੀ ਆਉਣਾ ਇੱਥੋਂ ਮੈਂ 8ਵੀਂ 9ਵੀਂ ਤੋਂ ਪੜ੍ਹ ਕੇ ਤੁਰ ਗਿਆ ਉੱਥੇ ਜਾ ਕੇ ਪਤਾ ਨਹੀਂ ਕਿੰਨਾ ਪੜ੍ਹਿਆ ਕਿੰਨਾ ਜੀ 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 ਠੀਕ ਬੜਾ ਸੋਹਣਾ ਮੁੰਡਾ ਸੀ ਸਹੀ ਸਹੀ ਨਾਲੇ ਸਿੱਖ ਜੇ ਪੱਗ ਬੱਧੀ ਹੈ ਬੜੇ ਸੋਹਣੇ ਲੱਗਦੇ ਨੇ ਹਾਂਜੀ ਹਾਂਜੀ ਬਚਪਨ ਹਾਂ ਹਾਂ ਬਿਲਕੁਲ ਸਹੀ ਬਾਤ ਸਹੀ ਸਹੀ। ਬਾਬਾ ਜੀ ਉਹਨਾਂ ਨੇ ਵੀ ਇਸ ਖੁਆਇਸ਼ ਦਾ ਵੀ ਇਜ਼ਹਾਰ ਕੀਤਾ ਕਿ ਮੇਰਾ ਦਿਲ ਮਤਲਬ ਮੈਂ ਬੜੀ ਚਾਹ ਰੱਖਣਾ ਵਾ ਕਿ ਆਪਣੇ ਬਜ਼ੁਰਗਾਂ ਦਾ ਜਾ ਕੇ ਪਿੰਡ ਵੇਖਾਂ। ਆ ਕੇ ਉਹ ਇੱਥੇ ਆਂਦਾ ਤੇ ਤੁਸੀਂ ਕੋਈ ਚਾਅ ਚੂ ਕਰੋਗੇ ਇਹਨਾਂ ਦਾ? ਅਸੀਂ ਬੜੀ ਖੁਸ਼ੀ ਨਾਲ ਮਿਲਾਂਗੇ ਵਾਹ ਜੀ ਬੜੀ ਗੱਲ ਹੈ ਬੜੀ ਗੱਲ ਸਹੀ ਸਹੀ। ਚਲੋ ਠੀਕ ਹੈ ਫਿਰ ਆਪਣਾ ਬਾਬਾ ਜੀ ਤੁਸੀਂ ਬਹੁਤ ਪਿਆਰੀਆਂ ਤੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ। ਸਨ 47 ਦੀਆਂ ਗੱਲਾਂ ਸਾਨੂੰ ਦੱਸਿਆ ਤਰਕਾਲੀਆਂ ਪਿੰਡ ਦੀ ਹਿਸਟਰੀ ਬਾਰੇ, ਇੱਥੇ ਕਿਹੜੇ ਕਿਹੜੇ ਲੋਕ ਆਬਾਦ ਸਨ, ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਬਹਿਣ ਸਹਿਣ ਸੀ। ਰਹਿਣ ਬਹਿਣ ਇਸੇ ਭਰਾਵਾਂ ਨੂੰ ਰਹਿੰਦੇ ਵਿਆਹ ਸ਼ਾਦੀ ਜੇ ਮਰਦੇ ਜੁਨੇ ਜੀ 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 ਨਾਲ ਸਾਥੀ ਨੇ ਸਹੀ ਸਹੀ ਉਹਨੇ ਖਾਣਾ ਪੀਣਾ ਤਾਂ ਆਪਣਾ ਵੱਖਰਾ ਵੱਖਰਾ ਹੁੰਦਾ ਹਾਂਜੀ 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 ਬਾਕੀ ਸਲੂਕ ਪੂਰਾ ਸੀ ਸਹੀ। ਮੇਰਾ ਕਦਮ ਹੀ ਜਦੋਂ ਕਿ ਬਾਹਰ ਨਾਲ ਝਗੜਾ ਹੋਇਆ ਨਾ ਤੇ ਸਾਰਾ ਪਿੰਡ ਹੀ ਸ਼ਾਮ ਨੂੰ ਠੀਕ ਕਮੀਆਂ ਲੱਗ ਤੇ ਸਾਡੇ ਪਿੰਡ ਗੈਰ ਦਾ ਤੇ ਲੋਕ ਬਹੁਤੇ ਸਨ। ਬਹੁਤ ਐਸਾ ਉਹ ਜ਼ਮਾਨੇ ਠੀਕ ਹੈ ਠੀਕ ਹੈ। ਤੇ ਉਂਝ ਵੀ ਬਾਬਾ ਜੀ ਉਹ ਜਿਹੜੇ ਆਪਣਾ ਜ਼ਾਹਰੀ ਬਾਤ ਹੈ ਉਹ ਆਪਣਾ ਮਾਲਕ ਸਨ, ਮਾਲਕੀ ਸੀ ਉਹਨਾਂ ਕੋਲ, ਤੇ ਕਿਸੇ ਮਾੜੇ ਬੰਦੇ ਦੀ ਫੇਵਰ ਕਰਦੇ ਸਨ, ਕਿਸੇ ਦੀ ਧੀ ਬੱਚੀ ਦੀ ਸ਼ਾਦੀ ਉਹਦੇ ਨਾਲ ਵੀ। ਠੀਕ ਹੈ ਜੀ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ। ਅਸੀਂ ਮਤਲਬ ਕਿ ਬਿਮਾਰ ਹੋਣ ਦੀ ਸੂਰਤ 'ਚ ਇੰਨਾ ਕਹਾਂ ਟਾਈਮ ਦਿੱਤਾ ਸਾਡੇ ਨਾਲ ਗੱਲ ਕੋਈ ਗੱਲ ਨਹੀਂ। ਅੱਲਾਹ ਤਾਲਾ ਤੁਹਾਡੇ ਤੇ ਫਜ਼ਲ ਕਰੇ, ਤੁਹਾਨੂੰ ਸਿਹਤ ਯਾਦ ਕਰੇ। ਤੇ ਚੰਗਾ ਜ਼ਮਾਨਾ ਹੀ ਉਦੋਂ ਲੋਕਾਂ ਹਾਂ ਲੋਕ ਤਾਂ ਰਹਿੰਦੇ ਸਨ। ਹਾਂਜੀ ਮੇਰਾ ਮਤਲਬ ਤਫਰੀਕ ਨਹੀਂ ਸੀ ਪਿਆ ਹਿੰਦੂ ਤੇ ਮੁਸਲਮਾਨ ਤੇ ਕੋਈ ਵੀ ਕੰਮ ਪਿਆ ਇਕੱਠੇ ਕਰਨਾ ਹਾਂ ਇੱਕ ਦੂਜੇ ਦੀ ਮਦਦ ਕਰਨਾ। ਜੀ 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 ਇਨਸਾਨੀਅਤ ਨੂੰ ਲੋਕ ਪਿਆਰ ਕਰਨ ਵਾਲੇ ਸਨ। ਮਿਸਾਲ ਤੱਕ ਵਾਢੀਆਂ ਆਈਆਂ ਨੇ ਅੱਛਾ ਤੇ ਤੇਰੀ ਵਾਢੀ ਉੱਥੇ ਜਾ ਲੱਗੇ ਸਾਰੇ ਵਾਲੀ ਸਾਰੇ ਕੰਮ ਰਲ ਮਿਲ ਕੇ ਕੰਮ ਕੰਮ ਪਿੱਛੇ ਰਹਿ ਗਿਆ ਨਾ ਕਰਾ ਲਿਆ। ਅੱਛਾ ਨੂੰ ਨਾਰ ਲਾ ਲੈਣਾ ਬੜੀ ਗੱਲ ਹੈ ਜੀ ਬੜੀ ਖੂਹ ਗੱਲ। ਪਾਉਂਦੇ ਹਨ ਤੇ ਦੋ ਤਿੰਨਾਂ ਖੂਹਾਂ ਦਾ ਪਾਣੀ ਇਕੱਠੇ ਲਾ ਗਿਆ। ਅੱਜ ਤੂੰ ਲਾ ਲਿਆ ਕੱਲ ਮੈਂ ਲਾ ਲਿਆ ਇਹ ਲਾ ਖੂਹਾਂ ਦੇ ਵਹੀ ਨਹੀਂ ਉਦੋਂ ਹਾਂਜੀ ਹਾਂਜੀ ਤੇ ਕੋਲੋਂ ਨਾ ਕੋਈ ਨਲਕਾ ਹੀ ਨਾ ਕੋਈ ਪੰਪ ਦੀ ਗੱਲ ਇਹ ਮੇਰੇ ਖਿਆਲ ਨਾਲ ਚਲੋ ਹੋਵੇ ਲੋਕ ਲੈ ਰਹੇ ਨੇ ਚੰਗੇ ਹੀ ਉਹ ਗੁਜ਼ਰਦਾ ਉਦੋਂ ਲੋਕਾਂ ਦਾ ਸਲੂਕ ਬਹੁਤ ਹੈ। ਸਲੂਕ ਬਹੁਤ ਆ। ਮੇਰਾ ਮਤਲਬ ਤੂੰ ਕਹਿੰਦਾ ਲੜ ਪਿਆ ਨਾ ਜੀ ਜੀ ਤੇ ਜੀ ਤੂੰ ਹੀ ਲੜਨਾ ਬਿਲਕੁਲ ਸਹੀ ਬਾਤ ਹੈ। ਜੇ ਦੱਸੇ ਨਾ ਬੱਕਰੀਆਂ ਚਾਰ ਦਿੰਦੇ ਹਨ ਤੇ ਸਾਰੇ ਪਿੰਡ ਨੇ ਪੈ ਕੇ ਨਾ ਉਹਨਾਂ ਨੂੰ ਫਸਾਇਆ ਤੇ ਉਹਨੇ ਬੱਕਰੀਆਂ ਵੀ ਖੋਲੀਆਂ ਆਇਆ ਮਸ਼ਹੂਰੀ ਇਹਨਾਂ ਦੀ ਸ਼ਹਿਰ ਹੋ ਗਿਆ। ਜੀ 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 ਮਤਲਬ ਤੁਹਾਡੀ ਗੱਲ ਕਰਨ ਦਾ ਮਕਸਦ ਹੈ ਕਿ ਇਹ ਫਰਕ ਤੁਸੀਂ ਮਹਿਸੂਸ ਕਰਦੇ ਹੋ ਕਿ ਉਸ ਵੇਲੇ ਸਲੂਕ ਬਹੁਤ ਸੀ, ਹੁਣ ਉਹ ਗੱਲ ਨਹੀਂ ਰਹੀ। ਹੁਣ ਜਿਹਦੇ ਤੇ ਮੁਸੀਬਤ ਹੈ ਉਹਦੇ ਤੇ ਹੀ ਉਹ ਹੀ ਜਾਣੇ। ਠੀਕ ਹੈ ਫਿਰ ਬਾਬਾ ਜੀ ਮਿਹਰਬਾਨੀ। ਓਕੇ ਜੀ।